ਜਦੋਂ ਬੱਚੇ ਹਾਈ ਸਕੂਲ ਦੇ ਵਿੱਚ ਹੁੰਦੇ ਆ, ਅਕਸਰ ਆਪਾਂ ਸੁਣਦੇ ਆ ਏਪੀ ਦੀਆਂ ਕਲਾਸਾਂ ਲੈਣੀਆਂ। ਬਹੁਤੇ ਮਾਪਿਆਂ ਨੂੰ ਇਸ ਦੇ ਬਾਰੇ ਕੋਈ ਬੜੀ ਜਾਣਕਾਰੀ ਨਹੀਂ ਹੁੰਦੀ ਵੀ ਕਾਲਜ ਦੇ ਲਈ ਪ੍ਰੈਪਰੇਸ਼ਨ ਆ, ਕਾਲਜ ਦੇ ਵਿੱਚ ਐਡਮਿਸ਼ਨ ਲੈਣ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਵੀ ਕਿੱਦਾਂ ਕਾਲਜ ਦੇ ਵਿੱਚ ਜਾਣਾ, ਕਿਹੜੀਆਂ ਕਲਾਸਾਂ ਲੈਣੀਆਂ ਚਾਹੀਦੀਆਂ, ਕੀ ਜਿਹੜਾ ਉਹ ਕਰਨਾ ਚਾਹੀਦਾ। ਇਹ ਦੋ ਐਂਗਲਸ ਤੋਂ ਸਾਨੂੰ ਦੱਸੋ। ਜੇ ਹਾਈ ਸਕੂਲਰ ਸੁਣ ਰਹੇ ਆ ਉਹ ਕੀ ਕਰਨ, ਤੇ ਜਿਹੜੇ ਮਾਪੇ ਆ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਬੱਚਿਆਂ ਦੇ ਨਾਲ ਕਿੱਦਾਂ ਦੀਆਂ ਗੱਲਾਂ ਬਾਤਾਂ ਕਰਨ ਤਾਂ ਜੋ ਕਾਲਜ ਦੇ ਲਈ ਆਪਣੇ ਆਪ ਨੂੰ ਰੈਡੀ ਕਰ ਸਕਣ। ਸੋ ਆਪਣੇ ਹਾਈ ਸਕੂਲਾਂ ਦੇ ਵਿੱਚ ਆਪਣੇ ਤਿੰਨ ਤਰੀਕੇ ਨਾਲ ਸਾਡੇ ਸਟੂਡੈਂਟਸ ਕਾਲਜ ਦੇ ਕੋਰਸਸ ਜਾਂ ਕਾਲਜ ਦੇ ਕ੍ਰੈਡਿਟਸ ਲੈ ਸਕਦੇ ਆ। ਉਹਨਾਂ ਨੂੰ ਅਸੀਂ ਕਹਿੰਦੇ ਆ AP ਕੋਰਸਸ ਜਾਂ ਨੂੰ ਐਡਵਾਂਸ ਪਲੇਸਮੈਂਟ ਕੋਰਸਸ ਕਹਿੰਦੇ ਆ। ਤੇ ਉਹਦੇ ਵਿੱਚ ਕੀ ਆ ਕਿ ਆਪਣੇ ਸਕੂਲ ਹਾਈ ਸਕੂਲ ਉਹ AP ਕੋਰਸਸ ਆਫਰ ਕਰਦੇ ਆਪਣੇ ਸਟੂਡੈਂਟਸ ਦੇ ਲਈ, ਤੇ ਸਟੂਡੈਂਟਸ ਉਹ AP ਕੋਰਸ ਲੈ ਕੇ ਇੱਕ ਫੀ ਆਪਣੀ AP ਕੋਰਸ ਦੀ ਟੈਸਟਿੰਗ ਦੀ ਫੀ ਦਿੰਦੇ ਆ ਤੇ ਉਸ ਤੋਂ ਬਾਅਦ ਚ ਉਹ AP ਦਾ ਐਗਜ਼ਾਮ ਦਿੰਦੇ ਆ। ਸੋ AP ਦਾ ਜਿਹੜਾ ਐਡਵਾਂਸ ਪਲੇਸਮੈਂਟ ਟੈਸਟਿੰਗ ਤੋਂ ਬਾਅਦ ਉਹਨਾਂ ਨੂੰ ਸਕੋਰ ਮਿਲਦੇ ਆ। ਜੇ ਤਾਂ ਤੁਹਾਡਾ ਸਕੋਰ ਉਸ AP ਦੇ ਵਿੱਚ ਫॉर ਐਗਜ਼ਾਮਪਲ ਤਿੰਨ ਸਕੋਰ ਆ ਗਿਆ, ਨੰਬਰ 3 ਸਕੋਰ ਆ ਗਿਆ, ਉਹ ਫਿਰ ਉਹਦਾ ਕੀ ਆ ਕਿ ਜਿਹੜੇ ਤੁਹਾਨੂੰ ਕਈ ਕਾਲਜਸ ਹੈਗੇ ਆ, ਮੋਸਟ ਲਾਈਕਲੀ ਜਿਹੜੀਆਂ ਸਾਡੀਆਂ CSU ਕੈਲੀਫੋਰਨੀਆ ਸਟੇਟ ਯੂਨੀਵਰਸਿਟੀਜ਼ ਹੈਗੀਆਂ ਆ, ਉਹ ਉਸ ਸਟੂਡੈਂਟ ਨੂੰ ਉਸ AP ਕੋਰਸ ਦਾ ਕ੍ਰੈਡਿਟ ਦਿੰਦੀਆਂ ਆ towards their college degree। ਦੂਆ ਤਰੀਕਾ ਹੈਗਾ ਆ ਹਾਈ ਸਕੂਲ ਇਨਰਿਚਮੈਂਟ। ਉਹ ਹਾਈ ਸਕੂਲ ਇਨਰਿਚਮੈਂਟ ਕੋਰਸਸ ਹੁੰਦੇ ਆ ਕਿ ਜਿਹੜਾ ਸਟੂਡੈਂਟ ਹਾਈ ਸਕੂਲ ਦੇ ਵਿੱਚ ਪੜ੍ਹਦੇ ਹੋਏ ਉਹ ਕਮਿਊਨਿਟੀ ਕਾਲਜਸ ਦੇ ਵਿੱਚ ਜਾ ਕੇ ਕੋਰਸਸ ਲੈਣਾ ਚਾਹੁੰਦੇ ਆ। ਜਿਹੜਾ ਹਾਈ ਸਕੂਲ ਇਨਰਿਚਮੈਂਟ ਕੋਰਸਸ ਹੁੰਦੇ ਆ, ਤੁਸੀਂ ਉਹ ਜਾ ਕੇ ਆਪਣੀ ਕਾਲਜ ਦੀ ਐਪਲੀਕੇਸ਼ਨ ਭਰ ਕੇ ਤੁਹਾਨੂੰ ਅਪਰੂਵਲ ਲੈਣਾ ਪੈਂਦਾ ਆ ਤੁਹਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆਫ ਇੰਸਟਰਕਸ਼ਨ ਤੋਂ। ਈਜ਼ੀ ਪ੍ਰੋਸੈਸ ਹੈਗਾ ਆ। ਤੁਸੀਂ ਐਪਲੀਕੇਸ਼ਨ ਭਰ ਕੇ ਫਿਰ ਤੁਸੀਂ ਜਿਹੜੀਆਂ ਹਾਈ ਸਕੂਲ ਇਨਰਿਚਮੈਂਟ ਦੀਆਂ ਕਲਾਸਿਸ ਹੈਗੀਆਂ, ਤੁਸੀਂ ਐਜ਼ ਅ ਹਾਈ ਸਕੂਲ ਸਟੂਡੈਂਟ ਤੁਸੀਂ ਆਪਣੇ ਕਮਿਊਨਿਟੀ ਕਾਲਜਸ ਦੇ ਕੈਂਪਸ ਦੇ ਉੱਤੇ ਜਾ ਕੇ ਰੈਗੂਲਰ ਜਿਹੜੇ ਸਟੂਡੈਂਟਸ ਹੁੰਦੇ ਆ ਉਹਨਾਂ ਦੇ ਨਾਲ ਤੁਸੀਂ ਉਹ ਕਲਾਸਿਸ ਲੈਣੇ ਆ। ਤੇ ਜੇ ਤੁਸੀਂ ਉਹ ਪਾਸ ਕਲਾਸ ਕਰ ਲਈ ਤਾਂ ਤੁਹਾਨੂੰ ਉਹ ਜਿਹੜਾ ਕਾਲਜ ਹੈਗਾ ਤੁਹਾਨੂੰ ਉਹ ਜਿਸ ਵੀ ਤੁਸੀਂ ਕਾਲਜ ਤੋਂ ਲੈਂਦੇ ਹੋ ਤੁਹਾਨੂੰ ਉਹਦਾ ਕਾਲਜ ਕ੍ਰੈਡਿਟ ਮਿਲ ਜਾਂਦਾ ਹੈ। ਤੀਜਾ ਜਿਹੜਾ ਮੈਂ ਕਹੂੰਗਾ ਸਾਨੂੰ ਵਧੀਆ ਮਤਲਬ ਫਰਮ ਅ ਵੈਲਿਊ ਪ੍ਰੋਪੋਜੀਸ਼ਨ ਸਟੈਂਡ ਪੁਆਇੰਟ ਉਹ ਹੈਗਾ ਆ ਡੂਅਲ ਐਨਰੋਲਮੈਂਟ। ਜਿਹੜਾ ਡੂਅਲ ਐਨਰੋਲਮੈਂਟ ਦਾ ਇਹ ਫਾਇਦਾ ਆ ਕਿ ਜਿਹੜਾ ਤੁਹਾਡਾ ਹਾਈ ਸਕੂਲ ਆ, ਤੁਸੀਂ ਜਿਹੜੀਆਂ ਕਾਲਜ ਦੀ ਕਲਾਸਿਸ ਹੈਗੀਆਂ ਉਹ ਤੁਹਾਡੇ ਹਾਈ ਸਕੂਲ ਦੇ ਕੈਂਪਸ ਦੇ ਉੱਤੇ ਕਾਲਜਸ ਆਫਰ ਕਰਦੇ ਆ। ਓਕੇ, ਠੀਕ ਆ। ਸੋ ਜਿਹੜੀਆਂ ਡੂ ਐਨਰੋਲਮੈਂਟ ਕਲਾਸਿਸ ਹੈਗੀਆਂ ਆ, ਤੁਸੀਂ ਉਹ ਆਪਣੇ ਰੈਗੂਲਰ ਸਕੂਲ ਦੇ ਵਿੱਚ ਜਾਂਦੇ ਹੋਏ ਤੁਸੀਂ ਉਸ ਕਲਾਸਿਸ ਦੇ ਵਿੱਚ ਐਨਰੋਲ ਹੋ ਕੇ ਉਹ ਕਲਾਸਿਸ ਤੁਸੀਂ ਲੈ ਸਕਦੇ ਆ। ਸੋ ਮਤਲਬ ਫਿਊਚਰ ਦੇ ਲਈ ਤੁਸੀਂ ਆਪਣੇ ਉਹ ਕੋਰਸ ਪਹਿਲਾਂ ਹੀ ਕਰ ਸਕਦੇ ਆ ਸਕੂਲ ਕਰਦੇ। ਹਾਈ ਸਕੂਲ 4 ਸਾਲ ਦਾ ਇੱਕ ਵਕਤ ਹੁੰਦਾ ਆ। ਸ਼ੁੱਡ ਵੀ ਸਟਾਰਟ ਲਾਈਕ 9th ਗ੍ਰੇਡ ਚ, 10th ਚ, 11th ਜਾਂ 12th, ਮਤਲਬ ਕਿਹੜੇ ਗ੍ਰੇਡ ਦੇ ਵਿੱਚ ਜਾ ਕੇ ਬੰਦੇ ਨੂੰ AP ਜਾਂ ਐਨਰਿਚਮੈਂਟ ਜਾਂ ਡੂਅਲ ਐਨਰੋਲਮੈਂਟ ਦੇ ਬਾਰੇ ਜਿਹੜਾ ਉਹ ਸਟਾਰਟ ਕਰਨਾ ਚਾਹੀਦਾ ਹੈ? ਤੁਸੀਂ ਜੇ ਸਟੂਡੈਂਟਸ ਚੱਲ ਰਹੇ ਹੈਗੇ ਆ, ਮਤਲਬ ਤੁਸੀਂ ਚੰਗੇ ਸਟੂਡੈਂਟ ਹੈਗੇ ਆ, ਤੁਸੀਂ ਰੈਡੀ ਹੈਗੇ ਆ, ਤੁਸੀਂ ਐਜ਼ अर्ਲੀ ਐਜ਼ ਤੁਸੀਂ 9th ਗ੍ਰੇਡ ਤੋਂ ਵੀ ਕਰ ਸਕਦੇ ਆ ਆਪਣੇ ਡੂ ਐਨਰੋਲਮੈਂਟ ਕੋਰਸਸ। ਪੰਜਾਬੀ ਰੇਡੀਓ USA, ਪੰਜਾਬੀ TV USA ਦੀ ਪੇਸ਼ਕਸ਼ ਗੇਟਵੇ ਟੂ ਕਾਲਜ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਮਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਗੁਰਮਿੰਦਰ ਸਿੰਘ ਸੰਘਾ ਜੀ। ਗੁਰਮਿੰਦਰ ਸਿੰਘ ਸੰਘਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਸਾਰੀਆਂ ਆਡੀਅנס ਨੂੰ, ਤੇ ਲੈਟਸ ਸਟਾਰਟ ਦ ਨਿਊ ਪ੍ਰੋਗਰਾਮ ਟੁਡੇ। ਜੀ ਬਿਲਕੁਲ। ਸੋ ਸਾਡਾ ਮਕਸਦ ਗੇਟਵੇ ਟੂ ਕਾਲਜ ਇਸ ਪ੍ਰੋਗਰਾਮ ਦੇ ਜ਼ਰੀਏ ਇਹੀ ਆ, ਉੱਚੀ ਉਡਾਨ ਦੇ ਲਈ ਇਸ ਲਈ ਆ ਵੀ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਐਜੂਕੇਸ਼ਨ, ਉਸ ਦੀ ਕੀ ਮਹੱਤਤਾ ਆ, ਕਿਵੇਂ ਇੱਥੇ ਜਿਹੜੀ ਤੁਸੀਂ ਹਾਇਰ ਐਜੂਕੇਸ਼ਨ ਦੇ ਵਿੱਚ ਪਹੁੰਚ ਸਕਦੇ ਆ, ਕਿਹੜੇ ਰਸਤੇ ਨੇ, ਕਿੱਦਾਂ ਤੁਸੀਂ ਉੱਥੇ ਪਹੁੰਚ ਸਕਦੇ ਆ, ਉਸ ਦੇ ਬਾਰੇ ਤੁਹਾਨੂੰ ਬਰੀਕੀ 'ਚ ਜਿਹੜੀ ਜਾਣਕਾਰੀ ਦੇਣ ਦੇ ਲਈ, ਜੋ ਕਿ ਖੁਦ ਇਸ ਹਾਇਰ ਐਜੂਕੇਸ਼ਨ ਸਿਸਟਮ ਦੇ ਕਹਿ ਸਕਦੇ ਆ ਵੀ ਇੱਕ ਐਗਜ਼ਾਮਪਲ ਨੇ, ਉਹਨਾਂ ਦੀ ਵਰਤੋਂ ਕੀਤੀ ਹੈ ਤੇ ਖੁਦ ਹੁਣ ਹਾਇਰ ਐਜੂਕੇਸ਼ਨ ਦੇ ਵਿੱਚ ਇੱਕ ਐਜੂਕੇਟਰ ਦੇ ਤੌਰ ਦੇ ਉੱਤੇ ਵੀ ਕੰਮ ਕਰਦੇ ਆ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ। ਗੁਰਮਿੰਦਰ ਸਿੰਘਾ ਜੀ, ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕੀਤੀ ਆ ਵੀ ਕੈਲੀਫੋਰਨੀਆ 'ਚ ਕਿੱਦਾਂ ਦਾ ਹਾਇਰ ਐਜੂਕੇਸ਼ਨ ਸਿਸਟਮ ਆ, ਕਿਹੜੇ ਸਿਸਟਮ ਨੇ, ਕਮਿਊਨਿਟੀ ਕਾਲਜ, ਜਿਹੜੇ ਸਟੇਟ ਯੂਨੀਵਰਸਿਟੀਜ਼ ਆ, UCs ਹੈਗੇ ਆ। ਫਿਰ ਪਿਛਲੇ ਦੀ ਆਪਾਂ ਗੱਲ ਕੀਤੀ ਸੀ ਵੀ ਕਿੱਦਾਂ ਤੁਸੀਂ ਐਨਰੋਲ ਕਰ ਸਕਦੇ, ਕੀ ਪ੍ਰੀ ਰਿਕੁਇਜ਼ਿਟਸ ਆ, ਕੀ ਰਿਕੁਆਇਰਮੈਂਟਸ ਆ, ਉਹ ਸਾਰੀਆਂ ਚੀਜ਼ਾਂ। ਅੱਜ ਪਹਿਲੋਂ ਆਪਾਂ ਕਰਦੇ ਹਾਂ ਗੱਲਬਾਤ, ਅੱਜ ਆਪਾਂ ਇਹ ਕਰਦੇ ਹਾਂ ਗੁਰਮਿੰਦਰ ਸਿੰਘਾ ਜੀ ਵੀ ਜਦੋਂ ਬੱਚੇ ਹਾਈ ਸਕੂਲ ਦੇ ਵਿੱਚ ਹੁੰਦੇ ਆ,
ਅਕਸਰ ਆਪਾਂ ਸੁਣਦੇ ਹਾਂ AP ਦੀਆਂ ਕਲਾਸਾਂ ਲੈਣੀਆਂ। ਬਹੁਤੇ ਮਾਪਿਆਂ ਨੂੰ ਇਸ ਦੇ ਬਾਰੇ ਕੋਈ ਬੜੀ ਜਾਣਕਾਰੀ ਨਹੀਂ ਹੁੰਦੀ ਵੀ ਕਾਲਜ ਦੇ ਲਈ ਪ੍ਰੈਪਰੇਸ਼ਨ ਆ, ਕਾਲਜ ਦੇ ਵਿੱਚ ਐਡਮਿਸ਼ਨ ਲੈਣ ਤੋਂ ਪਹਿਲਾਂ ਕਈ ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਆ ਵੀ ਕਿੱਦਾਂ ਕਾਲਜ ਦੇ ਵਿੱਚ ਜਾਣਾ, ਕਿਹੜੀਆਂ ਕਲਾਸਾਂ ਲੈਣੀਆਂ ਚਾਹੀਦੀਆਂ, ਕੀ ਜਿਹੜਾ ਉਹ ਕਰਨਾ ਚਾਹੀਦਾ। ਜੇ ਥੋੜ੍ਹਾ ਜਿਹਾ ਤੁਸੀਂ ਸਾਨੂੰ ਅੱਜ ਇਹ ਦੋ ਐਂਗਲਸ ਤੋਂ ਸਾਨੂੰ ਦੱਸੋ, ਜੇ ਹਾਈ ਸਕੂਲਰ ਸੁਣ ਰਹੇ ਆ ਉਹ ਕੀ ਕਰਨ, ਤੇ ਜਿਹੜੇ ਮਾਪੇ ਆ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਬੱਚਿਆਂ ਦੇ ਨਾਲ ਕਿੱਦਾਂ ਦੀਆਂ ਗੱਲਾਂ ਬਾਤਾਂ ਕਰਨ ਤਾਂ ਜੋ ਕਾਲਜ ਦੇ ਲਈ ਆਪਣੇ ਆਪ ਨੂੰ ਰੈਡੀ ਕਰ ਸਕਣ। ਜੀ ਰਾਜਕਰਨ, ਬਹੁਤ ਵਧੀਆ ਕੁਐਸਚਨ ਤੁਸੀਂ ਕੀਤਾ। ਤੇ ਮੈਂ ਇਹੀ ਕਹੂੰਗਾ ਕਿ ਜਿਹੜੇ ਵੀ ਪੇਰੈਂਟਸ ਸੁਣ ਰਹੇ ਆ ਜਾਂ ਜਿਹੜੇ ਸਟੂਡੈਂਟ ਸੁਣ ਰਹੇ ਆ, ਜੇ ਉਹਨਾਂ ਨੂੰ ਕੋਈ ਵੀ ਗੱਲ ਸਮਝ ਨਹੀਂ ਆਉਂਦੀ, ਜੇ ਮੈਂ ਕਹੂੰਗਾ ਆਪਾਂ ਜੇ ਗੱਲ ਕਰਾਂਗੇ ਤਾਂ ਪਲੀਜ਼ ਤੁਸੀਂ ਹੈਜ਼ੀਟੇਟ ਨਾ ਕਰਿਓ, ਸਾਨੂੰ ਤੁਸੀਂ ਜ਼ਰੂਰ ਸਾਡੇ ਨਾਲ ਮਿਲਿਓ, ਕਿਉਂਕਿ ਤੁਹਾਡਾ ਜਿਹੜੇ ਕੁਐਸਚਨਸ ਹੈਗੇ ਆ ਜੇ ਅੱਜ ਨਾ ਅਸੀਂ ਆਨਸਰ ਕਰ ਸਕੀਏ, ਅਸੀਂ ਜ਼ਰੂਰ ਤੁਹਾਡੇ ਆਨਸਰ ਕਰਾਂਗੇ। ਤੇ ਪਹਿਲਾਂ ਸਾਡਾ ਮੇਨ ਮਤਲਬ ਹੀ ਇਹੀ ਆ ਕਿ ਆਪਾਂ ਤੁਹਾਨੂੰ ਐਜੂਕੇਟ ਕਰੀਏ। ਸੋ ਤੁਹਾਡਾ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਜਿਹੜੇ ਆਪਣੇ ਸਟੂਡੈਂਟਸ ਹੈਗੇ ਆ ਹਾਈ ਸਕੂਲ ਦੇ ਵਿੱਚ, ਜੇ ਉਹ ਆਪਣੇ ਆਪ ਨੂੰ ਪੋਜੀਸ਼ਨ ਕਰਨ, ਪਹਿਲਾਂ ਤਾਂ ਹੈਗਾ ਕਿ ਉਹਨਾਂ ਨੇ ਕਿਸ ਫੀਲਡ ਦੇ ਵਿੱਚ ਜਾਣਾ, ਮਤਲਬ ਕਿਸ ਆਕੂਪੇਸ਼ਨ ਲਈ ਸਟੱਡੀ ਕਰਨੀ ਆ, ਇਹ ਬਹੁਤ ਇੰਪੋਰਟੈਂਟ ਹੈ। ਪਰ ਕਈ ਬੱਚਿਆਂ ਨੂੰ ਨਹੀਂ ਪਤਾ ਹੁੰਦਾ, ਪਰ ਜ਼ਰੂਰੀ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੋਵੇ, ਪਰ ਮੈਂ ਕੋਸ਼ਿਸ਼ ਇਹ ਕਰਿਓ ਕਿ ਤੁਹਾਨੂੰ ਹੌਲੀ ਹੌਲੀ ਪਤਾ ਹੋਣਾ ਚਾਹੀਦਾ ਕਿ ਮੇਰੇ ਇੰਟਰਸਟ ਕੀ ਆ, ਕਿਉਂਕਿ ਉਸ ਹਿਸਾਬ ਨਾਲ ਤੁਸੀਂ ਆਪਣੇ ਪੈਥਵੇ ਜਾਂ ਕੋਰਸ ਸੀਕੁਐਂਸ ਤੁਸੀਂ ਚੁਣ ਸਕਦੇ ਆ। ਸੋ ਆਪਣੇ ਹਾਈ ਸਕੂਲਾਂ ਦੇ ਵਿੱਚ ਆਪਣੀ 3 ਤਰੀਕੇ ਨਾਲ ਸਾਡੇ ਸਟੂਡੈਂਟਸ ਕਾਲਜ ਦੇ ਕੋਰਸਿਸ ਜਾਂ ਕਾਲਜ ਦੇ ਕ੍ਰੈਡਿਟਸ ਲੈ ਸਕਦੇ ਆ। ਠੀਕ ਹੈ। ਇੱਕ ਉਹਨਾਂ ਨੂੰ ਅਸੀਂ ਕਹਿੰਦੇ ਆ AP ਕੋਰਸਿਸ ਜਾਂ ਉਹਨੂੰ ਐਡਵਾਂਸ ਪਲੇਸਮੈਂਟ ਕੋਰਸਿਸ ਕਹਿੰਦੇ ਆ। ਤੇ ਉਹਦੇ ਵਿੱਚ ਕੀ ਆ ਕਿ ਆਪਣੇ ਸਕੂਲ ਹਾਈ ਸਕੂਲ ਉਹ AP ਕੋਰਸਿਸ ਆਫਰ ਕਰਦੇ ਆਪਣੇ ਸਟੂਡੈਂਟਸ ਦੇ ਲਈ, ਤੇ ਸਟੂਡੈਂਟਸ ਉਹ AP ਕੋਰਸ ਲੈ ਕੇ ਉਹ ਇੱਕ ਫੀ, ਆਪਣੀ AP ਕੋਰਸ ਦੀ ਟੈਸਟਿੰਗ ਦੀ ਫੀ ਦਿੰਦੇ ਆ, ਤੇ ਉਸ ਤੋਂ ਬਾਅਦ 'ਚ ਉਹ AP ਦਾ ਐਗਜ਼ਾਮ ਦਿੰਦੇ ਆ। ਸੋ AP ਦਾ ਜਿਹੜਾ ਐਡਵਾਂਸ ਪਲੇਸਮੈਂਟ ਟੈਸਟਿੰਗ ਤੋਂ ਬਾਅਦ 'ਚ ਉਹਨਾਂ ਨੂੰ ਸਕੋਰ ਮਿਲਦੇ ਆ ਫਰੋਮ 1 through 5, ਹੈ ਨਾ। ਤੇ 1 2 3 4 ਜਿਹਦਾ ਆਪਣਾ ਬੈਂਡ ਕਹਿ ਲਓ, ਜਿਹਦਾ ਆਪਾਂ ਐਗਜ਼ਾਮਪਲ ਦੇ ਲਈਏ, ਹੈ ਨਾ। ਹਾਂਜੀ, ਠੀਕ ਹੈ। ਤੇ ਜਿਹੜੇ ਆਪਣੇ, ਜੇ ਤਾਂ ਤੁਹਾਡਾ ਸਕੋਰ ਉਸ AP ਦੇ ਵਿੱਚ ਫॉर ਐਗਜ਼ਾਮਪਲ 3 ਸਕੋਰ ਆ ਗਿਆ, ਨੰਬਰ 3 ਸਕੋਰ ਆ ਗਿਆ, ਉਹ ਫਿਰ ਉਹਦਾ ਕੀ ਆ ਕਿ ਜਿਹੜੇ ਤੁਹਾਨੂੰ ਕਈ ਕਾਲਜਸ ਹੈਗੇ ਆ, ਮੋਸਟ ਲਾਈਕਲੀ ਜਿਹੜੀਆਂ ਸਾਡੀਆਂ CSU ਕੈਲੀਫੋਰਨੀਆ ਸਟੇਟ ਯੂਨੀਵਰਸਿਟੀਜ਼ ਹੈਗੀਆਂ ਆ, ਉਹ ਉਸ ਸਟੂਡੈਂਟ ਨੂੰ ਉਸ AP ਕੋਰਸ ਦਾ ਕ੍ਰੈਡਿਟ ਦਿੰਦੀਆਂ ਆ ਟੁਵਰਡਸ देयर ਕਾਲਜ ਡਿਗਰੀ। ਤੇ ਜਿਹੜੀਆਂ ਆਪਣੀਆਂ ਜ਼ਿਆਦਾਤਰ UCs ਹੈਗੀਆਂ ਆ, ਉਹ ਕਹਿੰਦੀਆਂ ਕਿ ਜਿਹੜਾ ਸਟੂਡੈਂਟ ਆ ਉਹਦਾ ਸਕੋਰ 5 ਆਇਆ ਆ, ਅਸੀਂ ਉਹਨਾਂ ਨੂੰ ਕ੍ਰੈਡਿਟ ਦੇਵਾਂਗੇ। ਸੋ UCs ਦਾ ਜਿਹੜਾ ਲੈਵਲ ਆ ਉਹ ਹਾਇਰ ਆ, CSU ਦਾ ਲੈਵਲ ਲੋਅਰ ਹਾਇਰਲੀ ਕਰਦਾ, ਉਹ ਬੈਂਡ ਮੰਗਦੇ ਵੀ 3 ਆਉਣ ਜਾਂ UC 5 3 or more 3 or more ਤੁਹਾਨੂੰ ਕ੍ਰੈਡਿਟ ਦਿੰਦੇ ਆ। ਤੇ ਇਹ ਹੋ ਗਿਆ ਇੱਕ ਮੈਥਡ ਜਿਹਨੂੰ ਅਸੀਂ ਐਡਵਾਂਸ ਪਲੇਸਮੈਂਟ ਕਹਿੰਦੇ ਆ। ਪਰ ਜ਼ਿਆਦਾਤਰ ਜਿਹੜੇ ਕਈ ਹਾਈ ਸਕੂਲ ਹੈਗੇ ਆ, ਉਹਨਾਂ ਦੇ ਕੋਲ ਇੰਨੀ ਜ਼ਿਆਦਾ ਵੈਰਾਈਟੀ ਹੁੰਦੀ ਆ AP ਐਗਜ਼ਾਮਸ ਦੀਆਂ, ਕਈਆਂ ਹਾਈ ਸਕੂਲ ਦੇ ਵਿੱਚ ਉਹ AP ਐਗਜ਼ਾਮ ਘੱਟ ਹੁੰਦੇ ਆ। ਸੋ ਇਹ ਤੁਹਾਨੂੰ ਆਪਣੇ ਕਾਉਂਸਲਰਸ ਦੇ ਨਾਲ ਮਿਲ ਕੇ ਤੁਸੀਂ ਉਹ ਪਤਾ ਕਰੋ ਵੀ ਕਿਹੜੇ ਕਿਹੜੇ ਤੁਹਾਡੇ AP ਕੋਰਸਿਸ ਤੁਸੀਂ ਦਿੰਦੇ ਆ। ਇਹ ਸਕੂਲ ਦੇ ਤੇ ਡਿਪੈਂਡੈਂਟ ਹੁੰਦਾ, ਸੌਰੀ ਮੈਂ ਵਿੱਚੇ ਕੱਟ ਰਿਹਾ, ਵੀ ਸਕੂਲ ਦੇ ਡਿਪੈਂਡੈਂਟ ਆ ਕਿ ਡਿਸਟ੍ਰਿਕਟ ਤੇ ਡਿਪੈਂਡੈਂਟ ਹੁੰਦਾ? ਇਹ ਆਪਣੇ ਸਕੂਲ ਦੇ ਉੱਤੇ ਹੁੰਦਾ, ਵੱਖੋ ਵੱਖਰੇ ਸਕੂਲ ਡਿਸਟ੍ਰਿਕਟ ਦੇ ਵਿੱਚ ਵੱਖੋ ਵੱਖਰੇ AP ਕੋਰਸਿਸ ਆਫਰ ਕਰਦੇ ਆ। ਹਾਂਜੀ, ਓਕੇ, ਠੀਕ ਆ, ਓਕੇ। ਤੇ ਇੱਕ ਤਾਂ ਇਹ ਤਰੀਕਾ ਹੋ ਗਿਆ ਤੁਸੀਂ ਆਪਣੇ ਕਾਲਜ ਕ੍ਰੈਡਿਟ ਦਾ। ਇੱਕ ਦੂਆ ਤਰੀਕਾ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਆ ਹਾਈ ਸਕੂਲ ਇਨਰਿਚਮੈਂਟ। ਉਹ ਹਾਈ ਸਕੂਲ ਇਨਰਿਚਮੈਂਟ ਕੋਰਸਿਸ ਹੁੰਦੇ ਆ ਕਿ ਜਿਹੜਾ ਸਟੂਡੈਂਟ ਹਾਈ ਸਕੂਲ ਦੇ ਵਿੱਚ ਪੜ੍ਹਦੇ ਹੋਏ ਉਹ ਕਮਿਊਨਿਟੀ ਕਾਲਜਸ ਦੇ ਵਿੱਚ ਜਾ ਕੇ ਕੋਰਸਿਸ ਲੈਣਾ ਚਾਹੁੰਦੇ ਆ। ਜਿਹੜਾ ਹਾਈ ਸਕੂਲ ਇਨਰਿਚਮੈਂਟ ਕੋਰਸਿਸ ਹੁੰਦੇ ਆ, ਤੁਸੀਂ ਉਹ ਜਾ ਕੇ ਆਪਣੀ ਕਾਲਜ ਦੀ ਐਪਲੀਕੇਸ਼ਨ ਭਰ ਕੇ ਫਿਰ ਤੁਹਾਨੂੰ ਅਪਰੂਵਲ ਲੈਣਾ ਪੈਂਦਾ ਆ ਤੁਹਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆਫ ਇੰਸਟਰਕਸ਼ਨ ਤੋਂ। ਈਜ਼ੀ ਪ੍ਰੋਸੈਸ ਹੈਗਾ ਆ। ਤੁਸੀਂ ਐਪਲੀਕੇਸ਼ਨ ਭਰ ਕੇ ਫਿਰ ਤੁਸੀਂ ਜਿਹੜੀਆਂ ਹਾਈ ਸਕੂਲ ਇਨਰਿਚਮੈਂਟ ਦੀਆਂ ਕਲਾਸਿਸ ਹੈਗੀਆਂ, ਤੁਸੀਂ ਐਜ਼ ਏ ਹਾਈ ਸਕੂਲ ਸਟੂਡੈਂਟ ਤੁਸੀਂ ਆਪਣੇ ਕਮਿਊਨਿਟੀ ਕਾਲਜਸ ਦੇ ਕੈਂਪਸ ਦੇ ਉੱਤੇ ਜਾ ਕੇ ਰੈਗੂਲਰ ਜਿਹੜੇ ਸਟੂਡੈਂਟਸ ਹੁੰਦੇ ਆ ਉਹਨਾਂ ਦੇ ਨਾਲ ਤੁਸੀਂ ਉਹ ਕਲਾਸਿਸ ਲੈਣੇ ਆ। ਤੇ ਜੇ ਤੁਸੀਂ ਉਹ ਪਾਸ ਕਲਾਸ ਕਰ ਲਈ ਤਾਂ ਤੁਹਾਨੂੰ ਉਹ ਜਿਹੜਾ ਕਾਲਜ ਹੈਗਾ ਤੁਹਾਨੂੰ ਉਹ ਜਿਸ ਵੀ ਤੁਸੀਂ ਕਾਲਜ ਤੋਂ ਲੈਣੇ ਆ ਤੁਹਾਨੂੰ ਉਹਦਾ ਕਾਲਜ ਕ੍ਰੈਡਿਟ ਮਿਲ ਜਾਂਦਾ ਆ। ਠੀਕ ਹੈ, ਇਹ ਹੋ ਗਈ ਹਾਈ ਸਕੂਲ ਇਨਰਿਚਮੈਂਟ ਤੇ ਤੁਹਾਨੂੰ ਉਹਦੀ ਫੀਸ ਦੇਣੀ ਪੈਂਦੀ ਆ।
ਤੀਜਾ ਜਿਹੜਾ ਮੈਂ ਕਹੂੰਗਾ ਸਾਨੂੰ ਵਧੀਆ ਮਤਲਬ ਫਰਮ ਅ ਵੈਲਿਊ ਪ੍ਰੋਪੋਜੀਸ਼ਨ ਸਟੈਂਡ ਪੁਆਇੰਟ ਉਹ ਹੈਗਾ ਆ ਡੂਅਲ ਐਨਰੋਲਮੈਂਟ। ਹੂੰ। ਹੁਣ ਜਿਹੜਾ ਡੂਅਲ ਐਨਰੋਲਮੈਂਟ ਦਾ ਇਹ ਫਾਇਦਾ ਆ ਕਿ ਜਿਹੜਾ ਤੁਹਾਡਾ ਹਾਈ ਸਕੂਲ ਆ, ਤੁਸੀਂ ਜਿਹੜੀਆਂ ਕਾਲਜ ਦੀ ਕਲਾਸਿਸ ਹੈਗੀਆਂ ਉਹ ਤੁਹਾਡੇ ਹਾਈ ਸਕੂਲ ਦੇ ਕੈਂਪਸ ਦੇ ਉੱਤੇ ਕਾਲਜਸ ਆਫਰ ਕਰਦੇ ਆ। ਓਕੇ, ਠੀਕ ਹੈ। ਸੋ ਜਿਹੜੀਆਂ ਡੂ ਐਨਰੋਲਮੈਂਟ ਕਲਾਸਿਸ ਹੈਗੀਆਂ ਆ, ਤੁਸੀਂ ਉਹ ਆਪਣੇ ਰੈਗੂਲਰ ਸਕੂਲ ਦੇ ਵਿੱਚ ਜਾਂਦੇ ਹੋਏ ਤੁਸੀਂ ਉਸ ਕਲਾਸਿਸ ਦੇ ਵਿੱਚ ਐਨਰੋਲ ਹੋ ਕੇ ਉਹ ਕਲਾਸਿਸ ਤੁਸੀਂ ਲੈ ਸਕਦੇ ਆ। ਸੋ ਮਤਲਬ ਫਿਊਚਰ ਦੇ ਲਈ ਤੁਸੀਂ ਆਪਣੇ ਉਹ ਕੋਰਸ ਪਹਿਲਾਂ ਹੀ ਕਰ ਸਕਦੇ ਆ ਸਕੂਲ ਕਰਦੇ ਜੀ। ਸੋ ਕਈ ਤਾਂ ਹੁਣ ਆਪਣੇ ਸਕੂਲਸ ਹੈਗੇ ਆ, ਜਿੱਦਾਂ ਆਪਣਾ ਜਸਟਨ ਗਾਰਜ਼ਾ ਹੋ ਗਿਆ, ਕਾਫੀ ਆਪਣੇ ਸਕੂਲ ਹੈਗੇ ਆ, ਸੈਂਟਰਲ ਯੂਨੀਫਾਈਡ, ਕਲੋਵਿਸ ਯੂਨੀਫਾਈਡ, ਫਾਲਰ, ਸਾਰਿਆਂ ਦੇ ਯੂਨੀਫਾਈਡ ਦੇ ਵਿੱਚ ਆਪਣੇ ਕਾਫੀ ਕੋਰਸਿਸ ਅਸੀਂ ਆਫਰ ਕਰਦੇ ਆ। ਤੇ ਅਸੀਂ ਮਤਲਬ ਟਾਕਿੰਗ ਅਬਾਊਟ ਜਿਹੜੇ ਸਾਡੇ ਡਿਸਟ੍ਰਿਕਟ ਦੇ ਕਾਲਜਸ ਹੈਗੇ ਆ, ਕਲੋਵਿਸ ਕਮਿਊਨਿਟੀ ਕਾਲਜ, ਰੀਡਲੇ ਕਮਿਊਨਿਟੀ ਕਾਲਜ, ਫ੍ਰੈਸਨੋ ਸਿਟੀ ਕਾਲਜ, ਤੇ ਅਕ੍ਰੋਸ ਜੇ ਤੁਸੀਂ ਕੈਲੀਫੋਰਨੀਆ ਦੇ ਸਾਰੇ ਹੀ ਕਾਲਜਸ ਦੇ ਵਿੱਚ ਜੇ ਤੁਸੀਂ ਜਾ ਕੇ ਪਤਾ ਕਰੋ, ਹਾਈ ਸਕੂਲਾਂ ਦੇ ਵਿੱਚ ਉਹ ਜ਼ਿਆਦਾਤਰ ਇਸ ਵੇਲੇ ਡੂ ਐਨਰੋਲਮੈਂਟ ਦੇ ਕੋਰਸਿਸ ਅਸੀਂ ਹਾਈ ਸਕੂਲਾਂ ਦੇ ਕੈਂਪਸਿਸ ਦੇ ਉੱਪਰ ਆਫਰ ਕਰਦੇ ਹਾਂ। ਠੀਕ ਹੈ। ਉਹਦਾ ਫਾਇਦਾ ਇਹ ਆ ਕਿ ਤੁਹਾਡੀ ਉਹਦੀ ਹਾਈ ਸਕੂਲ ਦੀ ਰਿਕੁਆਇਰਮੈਂਟ ਵੀ ਤੁਹਾਡੀ ਪੂਰੀ ਹੋ ਜਾਂਦੀ ਹੈ, ਤੇ ਤੁਹਾਨੂੰ ਜੇ ਤੁਸੀਂ ਉਹਨੂੰ ਪਾਸ ਕਰੋ ਤੇ ਤੁਹਾਡਾ ਉਹ ਕਾਲਜ ਦਾ ਤੁਹਾਨੂੰ ਕ੍ਰੈਡਿਟ ਵੀ ਮਿਲ ਜਾਂਦਾ ਆ। ਉਹਦੀ ਕੋਈ ਟਿਊਸ਼ਨ ਫੀ ਨਹੀਂ ਹੈਗੀ, ਤੁਸੀਂ ਆਪਣੇ ਤੁਹਾਨੂੰ ਉਹਦੇ ਤੁਹਾਡਾ ਕੋਈ ਖਰਚਾ ਹੈ ਨਹੀਂ। ਪ੍ਰੀਟੀ ਮੱਚ ਜੇ ਤੁਸੀਂ ਪਲਾਨ ਕਰੋ ਸਹੀ ਤਰੀਕੇ ਦੇ ਨਾਲ ਤੇ ਤੁਸੀਂ ਪੜ੍ਹਾਈ ਕਰੋ ਤੇ ਤੁਸੀਂ ਜੇ ਹੋਣਹਾਰ ਮਤਲਬ ਜੇ ਤੁਹਾਡੇ ਵਿੱਚ ਚਾਹ ਹੈਗੀ ਆ, ਤੁਸੀਂ ਆਪਣੀ ਐਸੋਸੀਏਟ ਡਿਗਰੀ ਤੇ ਆਪਣੀ ਹਾਈ ਸਕੂਲ ਦੀ ਗ੍ਰੈਜੂਏਸ਼ਨ ਤੁਸੀਂ ਇੱਕ ਸਮੇਂ ਹੀ ਕਰ ਸਕਦੇ ਆ, ਡਿਪੈਂਡਿੰਗ ਔਨ ਜਿਹੜੇ ਤੁਹਾਡੇ ਕੋਰਸਿਸ ਤੁਹਾਡੇ ਹਾਈ ਸਕੂਲ ਆਫਰ ਕਰਦੇ ਆ ਕਿ ਨਹੀਂ ਕਰਦੇ ਆ। ਸੋ ਦੈਟ ਇਜ਼ ਐਸੋਸੀਏਟ ਡਿਗਰੀ ਦੇ ਲਈ ਕਿੰਨੇ ਕ੍ਰੈਡਿਟ ਚਾਹੀਦੇ ਹੁੰਦੇ ਜਾਂ ਕਿੰਨੇ ਕੋਰਸਿਸ ਕਰਨੇ ਪੈਂਦੇ ਆ? ਹਾਂਜੀ, ਆਈ ਵੁੱਡ ਸੇ ਜਨਰਲੀ ਸਪੀਕਿੰਗ 60 ਕ੍ਰੈਡਿਟਸ ਦੇ ਤੁਸੀਂ ਕਰੋਗੇ, ਮਤਲਬ ਜਨਰਲੀ ਸਪੀਕਿੰਗ ਤੁਸੀਂ ਉਹ ਆਪਣਾ ਕੀ ਥੰਬ ਰੂਲ ਲੈ ਕੇ ਚੱਲੋ ਕਿ ਤੁਸੀਂ 60 ਕ੍ਰੈਡਿਟ ਤੁਸੀਂ ਆਪਣੇ ਹਾਈ ਸਕੂਲ ਦੇ ਵਿੱਚ ਕਰ ਸਕਦੇ ਆ। ਤੇ ਕਈ ਕੋਰਸਿਸ ਹੈਗੇ ਆ ਜਿਹੜੇ ਤੁਸੀਂ ਆਪਣੇ ਫਰੈਸ਼ਮੈਨ ਤੋਂ ਵੀ ਕਰ ਸਕਦੇ ਆ, ਜਾਂ ਤੁਸੀਂ ਪਹਿਲੇ ਸਾਲ ਦੇ ਵਿੱਚ ਹਾਈ ਸਕੂਲ ਜਾਂਦੇ ਆ। ਪਰ ਇਹਦੇ ਵਿੱਚ ਇੱਕ ਖਿਆਲ ਮੈਂ ਕਹੂੰਗਾ ਕਿ ਆਪਣੇ ਪੇਰੈਂਟਸ ਨੂੰ, ਸਟੂਡੈਂਟਸ ਨੂੰ ਜ਼ਰੂਰ ਰੱਖਣਾ ਚਾਹੀਦਾ ਕਿ ਕਈ ਬੱਚੇ ਹੁੰਦੇ ਉਹ ਇੱਕ ਮੈਚਿਓਰ ਤੇ ਡਿਸਪਲਿਨ ਨਹੀਂ ਹੁੰਦੇ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕਈ ਉਹ ਕੋਰਸਿਸ ਲੈ ਕੇ ਅਸੀਂ ਉਹਨਾਂ ਨੂੰ ਅਣਗੌਲਿਆ ਨਹੀਂ ਕਰ ਸਕਦੇ, ਕਿਉਂਕਿ ਜੇ ਅਸੀਂ ਉਹ ਕੋਰਸ ਫੇਲ ਹੋ ਗਿਆ, ਸਾਡੇ ਕਾਲਜ ਦੀ ਟ੍ਰਾਂਸਕ੍ਰਿਪਟ ਤੇ ਰਹਿਣਾ ਆ, ਤੁਸੀਂ ਉਹਦਾ ਬਹੁਤ ਫਰਕ ਪੈਣਾ। ਬਈ ਇਹ ਨਾ ਹੋਵੇ ਵੀ ਮੈਂ ਚਾਅ ਦੇ ਵਿੱਚ ਲੈ ਤੇ ਲਿਆ ਕੋਰਸ ਤੇ ਬਾਅਦ ਚ ਹੋਵੇ ਨਾ ਪੂਰਾ, ਇਦਾਂ ਨਹੀਂ। ਪੰਗਾ ਤਾਂ ਹੀ ਲਓ ਜੇ ਪੂਰਾ ਕਰ ਸਕਦੇ ਹੋ। ਬਿਲਕੁਲ ਸਹੀ ਗੱਲ ਰਾਜ। ਸੋ ਇਹ 3 ਤਰੀਕੇ ਹੈਗੇ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ। ਇੱਕ ਤਾਂ ਹੈਗਾ ਆ ਤੁਸੀਂ AP ਕੋਰਸਿਸ ਲੈ ਕੇ ਤੁਸੀਂ ਉਹਦਾ ਐਗਜ਼ਾਮ ਦੇ ਕੇ ਜੇ ਤੁਸੀਂ ਪਾਸ ਹੁੰਦੇ ਆ 3 ਐਂਡ ਅਬਵ, ਤੇ ਡਿਪੈਂਡਿੰਗ ਔਨ ਤੁਸੀਂ ਕਿਹੜੇ ਕਾਲਜ ਜਾਂਦੇ ਆ, ਕਿਹੜੀ ਯੂਨੀਵਰਸਿਟੀ ਜਾਂਦੇ ਆ, ਫਿਰ ਤੁਹਾਨੂੰ ਕ੍ਰੈਡਿਟ ਮਿਲਦਾ ਆ। ਦੂਜਾ ਹੈਗਾ ਆ ਹਾਈ ਸਕੂਲ ਐਨਰਿਚਮੈਂਟ, ਜਿਹਦੇ ਵਿੱਚ ਆਪਣੇ ਹਾਈ ਸਕੂਲ ਸਟੂਡੈਂਟਸ ਜਿਹੜੇ ਹੈਗੇ ਅੰਡਰ 18 ਵਾਈਲ ਐਨਰੋਲਡ ਇਨ ਹਾਈ ਸਕੂਲ, ਉਹ ਕਾਲਜ ਕੈਂਪਸ ਦੇ ਉੱਤੇ ਜਾ ਕੇ ਰੈਗੂਲਰ ਸਟੂਡੈਂਟ ਪਾਪੂਲੇਸ਼ਨ ਦੇ ਨਾਲ ਕੋਰਸਿਸ ਲੈ ਸਕਦੇ ਆ। ਤੀਆ ਹੈਗਾ ਆ ਡੂ ਐਨਰੋਲਮੈਂਟ, ਉਹਦੇ ਵਿੱਚ ਤੁਸੀਂ ਹਾਈ ਸਕੂਲ ਦੇ ਕੈਂਪਸ ਦੇ ਉੱਤੇ ਕਾਲਜ ਦੀਆਂ ਜਿਹੜੀਆਂ ਕਲਾਸਿਸ ਤੁਹਾਡਾ ਲੋਕਲ ਕਾਲਜ ਆਫਰ ਕਰਦਾ ਹੈ, ਤੁਸੀਂ ਉਹ ਆਪਣੇ ਕੈਂਪਸ ਦੇ ਉੱਤੇ ਟਿਊਸ਼ਨ ਫ੍ਰੀ ਲੈ ਸਕਦੇ। ਸੋ ਇਹ ਬੜੇ ਵਧੀਆ ਪ੍ਰੋਗਰਾਮ ਆ। ਸੋ ਬਹੁਤ ਸਾਰੇ ਜਿਹੜੇ ਪੇਰੈਂਟਸ ਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ। ਹੁਣ ਓਬਵੀਅਸਲੀ ਤੁਸੀਂ ਇਸ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੇ ਲੱਗੇ ਹੋਏ ਆ। ਆਈ ਥਿੰਕ ਜਿਹੜਾ AP ਵਾਲਾ ਸਿਸਟਮ ਆ, ਆਪਾਂ ਇਕੱਲਾ ਕੈਲੀਫੋਰਨੀਆ, ਜਿਹੜੇ ਸਾਨੂੰ ਕੈਲੀਫੋਰਨੀਆ ਤੋਂ ਬਾਹਰ ਵੀ ਸੁਣ ਰਹੇ ਆ, ਉਹਨਾਂ ਦੇ ਵੀ ਸਟੇਟਸ ਦੇ ਵਿੱਚ ਤਕਰੀਬਨ ਇੱਕੋ ਜਿਹਾ ਹੀ ਸਿਸਟਮ ਜਿਹੜਾ ਉਹ ਹੁੰਦਾ ਹੋਊਗਾ। ਉੱਥੇ ਵੀ ਜਿਹੜੇ ਕਾਲਜਿਸ ਆ ਉਹ ਡਿਪੈਂਡ ਕਰਦਾ ਹੋਊਗਾ ਵੀ ਕਿੱਦਾਂ AP ਨੂੰ ਦੇਖਦੇ ਆ, ਵੀ ਉਹ 3 ਲੈਂਦੇ ਆ ਜਾਂ 5 ਪੁਆਇੰਟ ਵਾਲਾ ਲੈਂਦੇ, ਉਸ ਹਿਸਾਬ ਦੇ ਨਾਲ ਆਈ ਥਿੰਕ ਇਹ ਜਿਹੜਾ ਤਕਰੀਬਨ ਸਿਸਟਮ ਸਿਮਿਲਰ ਹੋਊਗਾ ਡਿਫਰੈਂਟ ਸਟੇਟਸ ਦੇ ਵਿੱਚ ਵੀ। ਜੀ, ਜਿੰਨੀ ਮੇਰੀ ਸਮਝ ਹੈਗੀ ਆ ਕਿ ਇਹ AP ਦਾ ਜਿਹੜਾ ਸਿਸਟਮ ਹੈਗਾ ਸਾਰੀ ਯੂਨਾਈਟਿਡ ਸਟੇਟਸ ਦੇ ਵਿੱਚ ਹੈਗਾ ਆ। ਤੁਸੀਂ ਆਪਣੀਆਂ ਕੋਰਸਿਸ ਲੈ ਕੇ ਤੁਸੀਂ ਉਹਨਾਂ ਨੂੰ ਟ੍ਰਾਂਸਫਰ ਕਰ ਸਕਦੇ ਆ। ਹਾਂਜੀ, ਇਹਦੇ ਵਿੱਚ ਵੀ ਇਦਾਂ ਹੁੰਦਾ ਹੈ ਗੁਰਮਿੰਦਰ ਸਿੰਘਾ ਜੀ, ਜਿੱਦਾਂ ਤੁਸੀਂ ਡੂਅਲ ਐਨਰੋਲਮੈਂਟ ਦੀ ਗੱਲ ਕੀਤੀ, ਵੀ ਰੱਬ ਨਾ ਕਰੇ ਵੀ ਜੇ ਕਿਸੇ ਦਾ ਰਹਿ ਜਾਂਦਾ ਆ ਤੇ ਉਹ ਬਾਅਦ ਚ ਟ੍ਰਾਂਸਕ੍ਰਿਪਟ ਦੇ ਵਿੱਚ ਸ਼ੋ ਹੁੰਦਾ। AP ਵਾਲਾ ਵੀ ਇਦਾਂ ਹੀ ਸ਼ੋ ਹੁੰਦਾ ਹੈ ਕਿ ਨਹੀਂ ਹੁੰਦਾ? ਇਹ ਤੁਹਾਡੀ ਉਹਦੇ ਚ AP ਦਾ ਨਹੀਂ ਸ਼ੋ ਹੁੰਦਾ। AP ਦਾ ਤੁਹਾਡਾ ਇੰਪੈਕਟ ਜਿਹੜੀ ਤੁਹਾਡੀ ਹਾਈ ਸਕੂਲ ਦੀ GPA ਉਹਦੇ ਵਿੱਚ ਇਹ ਫਰਕ ਪੈਂਦਾ, ਪਰ ਤੁਹਾਡਾ ਉਹ ਕਾਲਜ ਦੇ ਵਿੱਚ ਉਹਦਾ ਫਰਕ ਨਹੀਂ ਪੈਂਦਾ। ਹਾਂਜੀ, ਓਕੇ, ਠੀਕ ਹੈ।
ਓਕੇ, ਸੋ ਵੈਰੀ ਇੰਟਰਸਟਿੰਗ। ਤੇ ਇਹਦੇ ਬਾਰੇ ਜਿਹੜੀ ਗੱਲ ਕਰਨੀ ਆ, ਤੁਸੀਂ ਆਪਣੇ ਜਿਹੜੇ ਸਕੂਲ ਦੇ ਕਾਉਂਸਲਰ ਆ ਉਹਨਾਂ ਨਾਲ ਜਾ ਕੇ ਗੱਲ ਕਰਨੀ ਹੁੰਦੀ ਆ? ਜੀ, ਜੇ ਤਾਂ ਤੁਸੀਂ ਆਪਣੇ ਹਮੇਸ਼ਾ ਤੁਸੀਂ ਆਪਣੇ ਹਾਈ ਸਕੂਲ ਤੋਂ ਹੀ ਸ਼ੁਰੂ ਕਰੋ, ਤੁਹਾਡੇ ਕੋਲ ਕਾਉਂਸਲਰ ਹੈਗੇ ਆ, ਤੁਹਾਨੂੰ ਉਹ ਗਾਈਡ ਕਰੂਗੇ, ਕਿਉਂਕਿ ਜਿਹੜਾ ਵੀ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਹੁਣ, ਜਿਹੜਾ ਆਪਣਾ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੈਗਾ, ਜਿਹੜੇ ਆਪਣਾ ਵਨ ਆਫ ਦਾ ਪ੍ਰਾਇਮਰੀ ਹੈਗਾ ਆ, ਉਹਦੇ ਵਿੱਚ ਅਸੀਂ ਜਨਰਲ ਕਾਲਜ ਦੀਆਂ ਟ੍ਰਾਂਸਫਰ ਕਲਾਸਿਸ ਦਿੰਦੇ ਆ, ਆਰਟਸ ਕਮਿਊਨੀਕੇਸ਼ਨ ਲੈਂਗੁਏਜ ਦੀਆਂ ਤੁਹਾਨੂੰ ਅਸੀਂ ਸਰਟੀਫਿਕੇਟ ਦਿੰਦੇ ਆ, ਟੈਕ ਐਂਡ ਟ੍ਰੇਡਸ, ਹੈ ਨਾ। ਇਹ ਸਾਰੀਆਂ ਤੁਹਾਡੀਆਂ, ਜਿੱਦਾਂ ਹੁਣ ਆਪਣੇ 3 ਸਕੂਲ ਹੈਗੇ ਆ ਸੈਂਟਰਲ ਯੂਨੀਫਾਈਡ ਦੇ ਵਿੱਚ, ਸੈਂਟਰਲ ਹਾਈ ਸਕੂਲ, ਸੈਂਟਰਲ ਈਸਟ ਹਾਈ ਸਕੂਲ ਤੇ ਜਸਟਿਨ ਗਾਰਜ਼ਾ ਹਾਈ ਸਕੂਲ, ਰਾਈਟ। ਸੋ ਹੁਣ ਠੀਕ ਜੇ ਹੈ। ਮੈਂ ਤੁਹਾਨੂੰ ਦੱਸਾਂ ਵੀ ਇਸ ਵੇਲੇ ਜੇ ਤੁਸੀਂ ਜਸਟਿਨ ਗਾਰਜ਼ਾ ਹਾਈ ਸਕੂਲ ਦੇ ਵਿੱਚ ਜਾਣਾ ਆ, ਤੁਹਾਡੇ ਜਾ ਕੇ ਤੁਸੀਂ ਉੱਥੇ ਕਾਉਂਸਲਰ ਹੈਗੇ ਆ, ਤੇ ਇੱਕ ਕਾਉਂਸਲਰ ਇੱਕ ਜਿਹੜੇ ਹੈਗੇ ਆ ਉਹ ਸਾਡੇ ਸਿਟੀ ਕਾਲਜ ਦੇ ਕਾਉਂਸਲਰ ਆ, ਜਿਹੜੇ ਅਸੀਂ ਕਾਲਜ ਦੇ ਹਾਈ ਸਕੂਲ ਦੇ ਵਿੱਚ ਅਪਾਇੰਟ ਕੀਤੇ ਵਾ, ਜਿਹੜੇ ਆਪਣੇ ਸਟੂਡੈਂਟਸ ਨੂੰ ਸਿਰਫ ਇਸੇ ਹੀ ਮਤਲਬ ਦੇ ਵਿੱਚ ਹੈਲਪ ਕਰਨ ਦੇ ਵਿੱਚ। ਸੋ ਸਾਡੇ ਕੋਲ ਇਸ ਵੇਲੇ ਜਿੱਦਾਂ ਹੁਣ ਸਿਟੀ ਕਾਲਜ ਪਹਿਲਾਂ ਮੈਂ ਦੱਸ ਰਿਹਾ, ਕਿਉਂਕਿ ਆਪਣੀ ਮੇਨ ਆਡੀਅנס ਉੱਥੇ ਹੋਣੀ ਆ, ਤੁਹਾਡੇ ਹਾਂਜੀ। ਯੂਨੀਫਾਈਡ, ਕਰਦਰ ਯੂਨੀਫਾਈਡ, ਕਲੋਵਿਸ, ਫ੍ਰੈਜ਼ਨੋ ਯੂਨੀਫਾਈਡ, ਕਰਮਨ ਯੂਨੀਫਾਈਡ, ਵਾਈਸੇਲੀਆ, ਵਾਸ਼ਿੰਗਟਨ, ਸਾਡੇ ਇਹ ਸਾਰੇ ਸਕੂਲਾਂ ਦੇ ਵਿੱਚ ਸਾਡੇ ਕਾਲਜਸ ਵੱਲੋਂ ਕੋਰਸਿਸ ਆਫਰ ਹੁੰਦੇ ਆ। ਪਰ ਜਿਹੜੇ ਮੈਂ ਤੁਹਾਨੂੰ ਨਾਂ ਦੱਸਿਆ, ਇਹ ਪ੍ਰਾਇਮਰੀਲੀ ਫ੍ਰੈਜ਼ਨੋ ਸਿਟੀ ਕਾਲਜ ਦੀ ਸਰਵਿਸ ਏਰੀਆ ਦੇ ਵਿੱਚ ਹੈਗੇ ਆ, ਤਾਂ ਕਰਕੇ ਜਿਹੜੇ ਤੁਹਾਡੇ ਕੋਰਸਿਸ ਹੈਗੇ ਉਹ ਤੁਹਾਡੇ ਫ੍ਰੈਜ਼ਨੋ ਸਿਟੀ ਕਾਲਜ ਵੱਲੋਂ ਆਫਰ ਹੁੰਦੇ ਆ। ਤੇ ਗੁਰਵਿੰਦਰ ਸਿੰਘਾ ਜੀ, ਹਾਊ ਅਰਲੀ ਜਿਹੜਾ ਸਟੂਡੈਂਟ ਉਹ ਸਟਾਰਟ ਕਰ ਸਕਦਾ? ਲਾਈਕ ਹਾਈ ਸਕੂਲ 4 ਸਾਲ ਦਾ ਇੱਕ ਵਕਤ ਹੁੰਦਾ ਆ, ਸ਼ੁੱਡ ਵੀ ਸਟਾਰਟ ਲਾਈਕ 9th ਗ੍ਰੇਡ 'ਚ, 10th 'ਚ, 11th ਜਾਂ 12th, ਮਤਲਬ ਕਿਹੜੇ ਗ੍ਰੇਡ ਦੇ ਵਿੱਚ ਜਾ ਕੇ ਬੰਦੇ ਨੂੰ AP ਜਾਂ ਐਨਰਿਚਮੈਂਟ ਜਾਂ ਡੂਅਲ ਅਨਰੋਲਮੈਂਟ ਦੇ ਬਾਰੇ ਜਿਹੜਾ ਉਹ ਸਟਾਰਟ ਕਰਨਾ ਚਾਹੀਦਾ ਹੈ? ਹਾਂਜੀ, ਇਹ ਸੋ ਤੁਸੀਂ ਜੇ ਸਟੂਡੈਂਟਸ ਚੱਲ ਰਹੇ ਹੈਗੇ ਆ, ਮਤਲਬ ਤੁਸੀਂ ਚੰਗੇ ਸਟੂਡੈਂਟ ਹੈਗੇ ਆ, ਤੁਸੀਂ ਰੈਡੀ ਹੈਗੇ ਆ, ਤੁਸੀਂ ਐਜ਼ ਅਰਲੀ ਐਜ਼ ਤੁਸੀਂ 9th ਗ੍ਰੇਡ ਤੋਂ ਵੀ ਕਰ ਸਕਦੇ ਆ ਆਪਣੇ ਡੂ ਐਨਰੋਲਮੈਂਟ ਕੋਰਸਿਸ, ਹੈ ਨਾ। ਤੇ ਉਹ ਹੁੰਦਾ ਹੈ ਕਿ ਡਿਪੈਂਡ ਕਰਦਾ ਹੈ ਵੀ ਤੁਹਾਡੇ ਕਿਸੇ ਕੋਰਸ ਦਾ ਪ੍ਰੀ ਰੈਕੁਇਜ਼ਿਟ ਕੋਰਸ ਹੈ ਕਿ ਨਹੀਂ ਹੈ। ਫੋਰ ਐਗਜ਼ਾਮਪਲ, ਜੇ ਤੁਸੀਂ ਆਪਣੀ ਮੈਥ ਦੀ ਸੀਕੁਐਂਸਿੰਗ ਕੰਪਲੀਟ ਕਰਨੀ ਹੈ ਨਾ, ਤੁਸੀਂ ਇਹ ਨਹੀਂ ਕਿ ਤੁਸੀਂ ਹਾਈ ਸਕੂਲ ਦਾ ਜਿਹੜਾ 9th ਗ੍ਰੇਡ ਬੱਚਾ ਹੈ ਉਹ ਆਪਣਾ ਮੈਥ 5A ਜਾਂ ਕੈਲਕੂਲਸ ਲੈ ਸਕਦਾ, ਤੁਹਾਨੂੰ ਉਹ ਸੀਕੁਐਂਸਿਸ ਕਰਕੇ ਤੁਹਾਨੂੰ ਫਿਰ ਉਹਦਾ ਕੋਰਸ ਲੈਣਾ ਪੈਂਦਾ ਆ। ਤੇ ਉਹ ਅਸੀਂ ਕਾਲਜਸ ਤੇ ਹਾਈ ਸਕੂਲਾਂ ਨੇ ਬੈਠ ਕੇ ਅਸੀਂ ਇੱਕ ਉਹਨੂੰ ਪੈਥਵੇ ਕਹਿੰਦੇ ਆ, ਕੋਰਸ ਸੀਕੁਐਂਸ ਅਸੀਂ ਬਣਾਏ ਹੁੰਦੇ ਆ, ਤੇ ਉਹ ਤੁਹਾਨੂੰ ਦੱਸ ਸਕਦੇ ਆ ਵੀ ਤੁਸੀਂ ਇਸ ਸਮੈਸਟਰ ਇਸ ਕੋਰਸ ਦੇ ਵਿੱਚ ਐਨਰੋਲ ਹੋਵੋ, ਨੈਕਸਟ ਸਮੈਸਟਰ ਤੁਸੀਂ ਇਸ ਕੋਰਸ ਵਿੱਚ ਐਨਰੋਲ ਹੋਵੋ, ਤੇ ਤੁਸੀਂ ਉਹ ਤੁਹਾਡਾ ਉਹਨਾਂ ਨੇ ਪੈਥਵੇ, ਤੁਹਾਡੀ what they call ਸਟੂਡੈਂਟ ਐਜੂਕੇਸ਼ਨ ਪਲਾਨ ਤੁਹਾਡੀ ਉਹ ਬਣਾ ਦਿੰਦੇ ਆ, ਤੁਸੀਂ ਉਹਨੂੰ ਫੋਲੋ ਕਰੋ। ਤੇ ਇੱਕ ਮੈਂ ਗੱਲ ਮੁੜ ਕੇ ਫੇਰ ਰਿਪੀਟ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇੱਕ ਵਾਰੀ ਕੋਰਸ ਲੈ ਲਿਆ, ਤੁਹਾਨੂੰ ਖਿਆਲ ਰੱਖਿਓ ਕਿ ਉਹ ਤੁਸੀਂ ਪਾਸ ਕਰਨਾ ਆ। ਜੇ ਤੁਸੀਂ ਉਹ ਪਾਸ ਨਹੀਂ ਕੀਤਾ, ਜਿਹੜਾ ਵੀ ਤੁਹਾਡਾ ਗ੍ਰੇਡ ਹੈਗਾ ਆ ਡੂ ਐਨਰੋਲਮੈਂਟ ਕਲਾਸ ਦੇ ਵਿੱਚ, ਉਹੀ ਤੁਹਾਡੀ ਟ੍ਰਾਂਸਕ੍ਰਿਪਟ ਤੇ ਹੋਣਾ ਹੈ, ਜਿਹੜੀ ਤੁਹਾਡੀ ਕਾਲਜ ਦੀ ਟ੍ਰਾਂਸਕ੍ਰਿਪਟ ਆ। ਨਾਲੇ ਪਹਿਲੇ ਨੰਬਰ ਤੇ ਹੋਣੀ ਆ ਉਹ, ਜੀ, ਕਿਉਂਕਿ ਯੂ ਸਟਾਰਟਿੰਗ ਬਿਫੋਰ ਟਾਈਮ ਉਸ ਹਿਸਾਬ ਦੇ ਨਾਲ। ਜੀ, ਉਹ ਤੁਹਾਡੇ ਕਾਲਜ ਦੀ ਟ੍ਰਾਂਸਕ੍ਰਿਪਟ। ਸੋ ਆਈ ਥਿੰਕ ਮੈਂ ਇੱਥੇ ਇੱਕ ਚੀਜ਼ ਐਡ ਨਾਲ ਇਹ ਕਰਨਾ ਚਾਹੁੰਦਾ ਗੁਰਵਿੰਦਰ ਸਿੰਘਾ ਜੀ, ਵੀ ਅਕਸਰ ਆਪਾਂ ਸੁਣਦੇ ਨੇ ਵੀ ਉਹ ਬੱਚੇ ਨੇ ਰਿਕਾਰਡ ਬਣਾਤਾ, ਉਹ ਦੇਖੋ ਜੀ ਉਹਨੇ ਆਹ ਵਾਲੀ ਡਿਗਰੀ ਇੰਨੀ ਛੋਟੀ ਉਮਰ ਦੇ ਵਿੱਚ ਕਰ ਲਈ। ਆਈ ਥਿੰਕ ਦਿਸ ਇਜ਼ ਦਾ ਪਾਥਵੇ ਦੇ ਯੂ ਚੂਜ਼, ਵੀ ਇਹੀ ਰਾਹ ਥਾਣੀ ਜਿਹੜੇ ਉਹ ਜਾਂਦੇ ਆ, ਫਿਰ ਉਹ ਨਾਲ ਡਿਗਰੀਆਂ ਪਹਿਲਾਂ ਹੀ ਕਰੀ ਜਾਂਦੇ ਆ। ਹਾਂਜੀ, ਹਾਂਜੀ, ਨਹੀਂ ਇਹ ਜਿਹੜੀ ਥੋੜੀ ਕਾਲਜ ਦੀ ਹੈਗੀ ਹੈ ਇਹੀ ਆ। ਇੱਕ ਹੋਰ ਹੁੰਦਾ ਹੈ ਕਿ ਕਈ ਬੱਚੇ ਜਿਹੜੇ ਹਾਈ ਸਕੂਲ ਨੂੰ ਉਹ ਆਪਣਾ ਐਗਜ਼ਾਮ ਦੇ ਕੇ ਪਾਸ ਕਰ ਲੈਂਦੇ, ਉਹ ਕਾਲਜ ਦਾ ਨਹੀਂ ਹੁੰਦਾ, ਵੀ ਦੇ ਕੰਪਲੀਟ ਦਾ ਟੈਸਟ ਦੇ ਕੇ। ਹੁਣ ਉਹਦੇ ਬਾਰੇ ਮੈਨੂੰ ਨਾਂ ਨਹੀਂ ਐਗਜ਼ੈਕਟਲੀ ਪਤਾ ਕਿਹੜਾ ਟੈਸਟ ਦਿੰਦੇ ਆ, ਕਈ ਸਟੂਡੈਂਟ ਹੈਗੇ ਆ ਉਹ ਆਪਣੇ ਹਾਈ ਸਕੂਲ ਦਾ ਐਗਜ਼ਾਮ ਦੇ ਕੇ ਉਹ ਪਹਿਲਾਂ ਹੀ ਪਾਸ ਕਰ ਲੈਂਦੇ ਆ, ਵੀ ਉਹਨਾਂ ਨੂੰ ਵੀ ਜਿੰਨੀ ਛੇਤੀ ਹੋਵੇ ਵੀ ਉਹ ਸਕੂਲ ਕਾਲਜ ਚਲ ਜਾਣਾ ਨਾ। ਕਈ ਬੱਚੇ ਤੁਸੀਂ ਸੁਣਿਆ ਹੋਣਾ ਖਬਰਾਂ ਦੇ ਵਿੱਚ, ਇਹ ਬੱਚਾ 16 ਸਾਲਾਂ ਦਾ ਕਾਲਜ ਦੇ ਵਿੱਚ, ਕਿਉਂਕਿ ਉਹ ਆਪਣੇ ਐਗਜ਼ਾਮ ਦੇ ਕੇ ਤੇ ਉਹ ਹਾਈ ਸਕੂਲ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਪਹਿਲਾਂ ਹੀ ਪਾਸ ਕਰ ਲੈਂਦੇ। ਯਾ ਮੈਨੂੰ ਚੇਤਾ ਜਿੱਦਾਂ ਜਦੋਂ ਅਸੀਂ ਡਿਗਰੀ ਕਰਦੇ ਸੀਗੇ ਸੈਨ ਹੋਜ਼ੇ ਸਟੇਟ ਤੋਂ, ਯੂ ਗੈਟ ਆਪਸ਼ਨਸ ਵੀ ਪ੍ਰੋਜੈਕਟ ਕਰਨਾ ਆ ਜਾਂ ਕੰਪਰੀਹੈਂਸਿਵ ਐਗਜ਼ਾਮ ਬਾਅਦ ਦੇ ਵਿੱਚ ਦੇਣਾ ਹੈ, ਵੀ ਜਿੰਨਾ ਵੀ ਤੁਹਾਨੂੰ ਡਿਗਰੀ 'ਚ ਜਿਹੜੇ ਸਬਜੈਕਟ ਪੜ੍ਹਾਏ ਉਹਨਾਂ ਸਾਰਿਆਂ ਦਾ ਇਕੱਠਾ ਇੱਕ
ਐਗਜ਼ਾਮ ਹੁੰਦਾ। ਸੋ ਸਿਮਿਲਰ ਟੂ ਦੈਟ ਕੁਛ ਇੱਦਾਂ ਦੀ ਚੀਜ਼ ਜਿਹੜੀ ਤੁਸੀਂ ਪਹਿਲੋਂ ਜੇ ਜੀ ਕਰ ਸਕਦੇ ਆ ਤਾਂ ਉਹ ਇੱਦਾਂ ਜਿਹੜਾ ਹੋ ਜਾਂਦਾ। ਜੀ ਤੇ ਆਪਾਂ ਹੁਣ ਨਾ ਥੋੜ੍ਹਾ ਜਿਹਾ ਦੇਖੋ, ਇਹ ਤਾਂ ਦੱਸਤਾ ਵੀ ਹੁਣ ਹਾਈ ਸਕੂਲ ਦੇ ਵਿੱਚ ਜਿਹੜੇ ਹੈਗੇ ਆ ਹਾਈ ਸਕੂਲਰਸ ਜਿਹੜੇ ਨੇ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣ ਵੀ ਕਿਹੜੀਆਂ ਤੁਹਾਡੇ ਕੋਲ ਆਪਸ਼ਨਸ ਹੈਗੀਆਂ ਜਿਹਦੇ ਨਾਲ ਉਹ ਕਾਲਜ ਦੇ ਵਿੱਚ ਜਾਣ ਤੋਂ ਪਹਿਲਾਂ ਕਾਲਜ ਦੇ ਕਈ ਕੰਮ ਜਿਹੜੇ ਉਹ ਕੰਪਲੀਟ ਕਰ ਸਕਦੇ ਆ। ਉਹਨਾਂ ਦੇ ਕਈ ਕੋਰਸਿਸ, ਕਈ ਕ੍ਰੈਡਿਟਸ ਜਿਹੜੇ ਆ ਉਹ ਪਹਿਲਾਂ ਹੀ ਲੈ ਕੇ ਉੱਥੇ ਜਿਹੜੇ ਉਹ ਪਹੁੰਚ ਸਕਦੇ ਆ। ਜੇ ਬਰੀਫਲੀ ਦੱਸਦੇ ਜਾਈਏ ਤਾਂ ਇਹਨਾਂ ਨੇ 3 ਆਪਸ਼ਨਸ ਆਪਾਂ ਨੂੰ ਦੱਸੀਆਂ: ਐਡਵਾਂਸਡ ਪਲੇਸਮੈਂਟ ਜਿਹੜੇ AP ਦੇ ਕੋਰਸਿਸ, ਹਾਈ ਸਕੂਲ ਐਨਰਿਚਮੈਂਟ ਉਹ ਤੇ ਡੂਅਲ ਐਨਰੋਲਮੈਂਟ। ਇਹ ਜਿਹੜੇ 3 ਆਪਸ਼ਨਸ ਮੇਨ ਨੇ ਜਿਹਦੇ ਜ਼ਰੀਏ ਹਾਈ ਸਕੂਲ 'ਚ ਹੁੰਦੇ ਹੋਏ ਤੁਸੀਂ ਜਿਹੜੇ ਕਾਲਜ ਦੀਆਂ ਜਿਹੜੀਆਂ ਕੁਛ ਡਿਗਰੀਜ਼, ਕੁਛ ਕ੍ਰੈਡਿਟ, ਕੁਛ ਕੋਰਸਿਸ ਜਿਹੜੇ ਉਹ ਪਹਿਲਾਂ ਹੀ ਕੰਪਲੀਟ ਕਰ ਸਕਦੇ ਆ। ਤੇ ਪਰ ਇਹ ਆ ਵੀ ਜੇ ਉਹ ਲੈਣਾ ਆ ਤੇ ਪੂਰੀ ਮਿਹਨਤ ਦੇ ਨਾਲ, ਪੂਰੀ ਸ਼ਿੱਦਤ ਦੇ ਨਾਲ ਕੰਮ ਜਿਹੜਾ ਉਹ ਕਰਨਾ ਆ। ਲਾਸਟ ਟਾਈਮ ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਜੇ ਕਮਿਊਨਿਟੀ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਆ, ਉਹਨਾਂ ਦੀ ਵੈਬਸਾਈਟ ਦੇ ਉੱਤੇ ਤੁਸੀਂ ਜਾ ਸਕਦੇ ਆ। ਅੱਜ ਮੈਂ ਤੁਹਾਨੂੰ ਨਾਲ ਇਹ ਪੁੱਛਣਾ ਚਾਹੁੰਦਾ ਵੀ ਕਿਹੜੇ ਕੋਰਸਿਸ ਜਿਹੜੇ ਆ ਉਹ ਜਿਹੜਾ ਮਡੇਰਾ ਕਮਿਊਨਿਟੀ ਕਾਲਜ ਆ ਜਿੱਥੇ ਤੁਸੀਂ ਵਾਈਸ ਪ੍ਰੈਜ਼ੀਡੈਂਟ ਹੋ, ਵੀ ਉੱਥੇ ਜਿਹੜੇ ਅਵੇਲੇਬਲ ਨੇ ਜਾਂ ਉੱਦਾਂ ਦੇ ਸਿਮਿਲਰ ਕੋਰਸਿਸ ਵੱਖ-ਵੱਖ ਥਾਵਾਂ ਦੇ ਉੱਤੇ ਅਵੇਲੇਬਲ ਹੁੰਦੇ ਆ। ਵੇਅਰ ਟੂ ਸੀ ਦੈਟ ਇਨਫੋਰਮੇਸ਼ਨ, ਤੇ ਜੇ ਤੁਸੀਂ ਥੋੜ੍ਹੀ ਹੋਰ ਜਾਣਕਾਰੀ ਦਿਓ। ਜੀ ਸੋ ਜਿੱਦਾਂ ਆਪਾਂ ਪਹਿਲਾਂ ਸ਼ੁਰੂ ਕੀਤਾ ਸੀਗਾ ਕਿ ਆਪਣਾ ਜਿਹੜਾ ਸਿਸਟਮ, ਐਜੂਕੇਸ਼ਨ ਸਿਸਟਮ ਹੈ, ਬਹੁਤ ਜ਼ਰੂਰੀ ਆ ਸਮਝਣਾ। ਤੇ ਜਿੱਦਾਂ ਹੁਣ ਆਪਣੀ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਹੈਗੀ ਆ ਸਟੇਟ ਸਟੈਂਡਰਡ ਕਮਿਊਨਿਟੀ ਕਾਲਜ ਡਿਸਟ੍ਰਿਕਟ, ਉਹਦੇ ਵਿੱਚ ਸਾਡੇ 4 ਕਾਲਜਸ ਹੈਗੇ ਆ। ਇੱਕ ਹੈਗਾ ਕਲੋਵਿਸ ਕਮਿਊਨਿਟੀ ਕਾਲਜ, ਮਡੇਰਾ ਕਮਿਊਨਿਟੀ ਕਾਲਜ, ਫ੍ਰੈਜ਼ਨੋ ਸਿਟੀ ਕਾਲਜ ਤੇ ਰੀਡਲੀ ਕਾਲਜ। ਤੇ ਆਪਾਂ ਜਿੱਦਾਂ ਦੱਸਿਆ ਸੀਗਾ ਕਿ ਜਦੋਂ ਤੁਸੀਂ ਐਪਲੀਕੇਸ਼ਨ ਕਰਦੇ ਆ ਤੁਹਾਨੂੰ ਇੱਕ ਸਟੂਡੈਂਟ ID ਮਿਲਦੀ ਆ। ਤੁਸੀਂ ਕਿਸੇ ਵੀ ਕਾਲਜ ਦੇ ਵਿੱਚ ਐਡਮਿਸ਼ਨ ਕੋਰਸਿਸ ਲੈ ਸਕਦੇ ਆ। ਤੁਹਾਡਾ ਹੋਮ ਕਾਲਜ ਹੁੰਦਾ ਆ ਤੇ ਤੁਸੀਂ ਬਾਕੀ ਜੇ ਤੁਹਾਡੇ ਕੋਈ ਸਕੇਡਿਊਲ ਦੇ ਵਿੱਚ ਸੈੱਟ ਨਹੀਂ ਹੁੰਦਾ ਜਾਂ ਕਿੱਦਾਂ ਵੀ, ਤੁਸੀਂ ਉਹ ਚਾਰੇ ਕਾਲਜਸ ਦੇ ਵਿੱਚ ਸੇਮ ਸਟੂਡੈਂਟ ID ਦੇ ਨਾਲ ਕੋਰਸਿਸ ਲੈ ਸਕਦੇ ਆ। ਸੋ ਵਿਦ ਦੈਟ ਐਜ਼ ਅ ਕੰਟੈਕਸਟ, ਜਿਹੜੇ ਆਪਣੇ ਚਾਰੇ ਕਾਲਜਸ ਹੈਗੇ ਆ ਉਹਨਾਂ ਦੇ ਵਿੱਚ ਵੱਖੋ ਵੱਖਰੇ ਆਪਸ਼ਨਸ ਹੈਗੀਆਂ ਆ ਡਿਗਰੀਜ਼ ਤੇ ਸਰਟੀਫਿਕੇਟਸ ਦੀਆਂ। ਫੋਰ ਐਗਜ਼ਾਮਪਲ ਆਪਣਾ ਫ੍ਰੈਜ਼ਨੋ ਸਿਟੀ ਕਾਲਜ ਆ, ਇਹ ਸਾਡੇ ਡਿਸਟ੍ਰਿਕਟ ਦਾ ਸਾਰਿਆਂ ਨਾਲੋਂ ਵੱਡਾ ਕਾਲਜ ਆ। ਤੇ ਉਸ ਤੋਂ ਬਾਅਦ ਸਾਡੇ ਜਿਹੜੇ ਰੀਡਲੀ ਕਾਲਜ ਹੋ ਗਿਆ, ਹੁਣ ਉਹ ਉਸ ਤੋਂ ਬਾਅਦ ਵਿਦਨ ਕਲੋਵਿਸ ਕਮਿਊਨਿਟੀ ਕਾਲਜ ਤੇ ਮਡੇਰਾ ਕਮਿਊਨਿਟੀ ਕਾਲਜ। ਸੋ ਵੱਖੋ ਵੱਖਰੇ ਕਾਲਜਸ ਦੇ ਵਿੱਚ ਡਿਪੈਂਡਿੰਗ ਉਹਨਾਂ ਦੇ ਸਬਜੈਕਟਸ ਜਾਂ ਕਿਹੜੇ ਆਫਰ ਕਰਦੇ, ਵੱਖੋ ਵੱਖਰੀਆਂ ਉਹ ਡਿਗਰੀਜ਼ ਆਫਰ ਕਰਦੇ ਆ ਐਸ ਫਾਰ ਐਸ ਕਰੀਅਰ ਆਪਸ਼ਨਸ। ਪਰ ਜਿਹੜੀਆਂ ਟਰਾਂਸਫਰ ਜਿਹੜੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੇ ਕਾਲਜ ਦੇ ਵਿੱਚ ਕੋਰਸਿਸ ਲੈ ਕੇ ਉਹਨਾਂ ਨੇ UC ਨੂੰ ਟਰਾਂਸਫਰ ਹੋਣਾ ਜਾਂ CSU ਨੂੰ ਟਰਾਂਸਫਰ ਹੋਣਾ ਆ, ਉਹ ਜ਼ਿਆਦਾਤਰ ਸਾਰੇ ਕਾਲਜਸ ਦੇ ਵਿੱਚ ਉਹ ਕੋਰਸਿਸ ਅਸੀਂ ਆਫਰ ਕਰਦੇ ਹਾਂ। ਸੋ ਜਿੱਦਾਂ ਸਾਡੇ ਜੇ ਹੁਣ ਮਡੇਰਾ ਕਮਿਊਨਿਟੀ ਕਾਲਜ ਦੀ ਗੱਲ ਕਰਾਂ, ਸਾਡੇ ਕੋਲ ਲਾਈਕ 5 ਮੇਨ ਕੈਟੇਗਰੀਆਂ ਹੈਗੀਆਂ ਜਿਹਦੇ ਵਿੱਚ ਅਸੀਂ ਆਪਣੇ ਸਰਟੀਫਿਕੇਟ ਵਗੈਰਾ ਵੰਡੇ ਹੋਏ ਆ। ਤੇ ਉਹਦੇ ਵਿੱਚ ਅਸੀਂ ਜਿੱਦਾਂ ਹੁਣ ਆਰਟਸ ਤੇ ਲੈਂਗੁਏਜ, ਅਸੀਂ ਉਹਨੂੰ ਪੈਥਵੇ ਕਹਿੰਦੇ ਆ, ਆਰਟਸ ਤੇ ਲੈਂਗੁਏਜ ਪੈਥਵੇ, business and information systems pathway, health science and STEM, people and society and technical career and trade। ਤੇ ਉਹਦੇ ਵਿੱਚ ਅਸੀਂ ਵੱਖੋ ਵੱਖਰੇ ਜਿਹੜੇ ਕੋਰਸਿਸ ਅਸੀਂ ਡਿਗਰੀਆਂ ਕਹਿ ਲਓ ਜਾਂ ਤੁਸੀਂ ਸਰਟੀਫਿਕੇਟ, ਉਹ ਸਾਰੇ ਅਸੀਂ ਆਫਰ ਕਰਦੇ ਹਾਂ। ਫੋਰ ਐਗਜ਼ਾਮਪਲ ਜਿਹੜੇ ਆਪਣੇ ਭੈਣ ਭਰਾ ਬੱਚੇ ਹੈਲਥ ਸਾਇੰਸ ਤੇ STEM ਦੇ ਵਿੱਚ ਜਾਣਾ ਚਾਹੁੰਦੇ ਆ, ਉਹਦੇ ਕੋਲ ਸਾਡੇ ਕੋਲ ਐਸੋਸੀਏਟ ਡਿਗਰੀਜ਼ ਫॉर ਟ੍ਰਾਂਸਫਰ। ਇਹ ਖਿਆਲ ਰੱਖਿਓ ਕਿ ਜਿਹੜੀਆਂ ਐਸੋਸੀਏਟ ਡਿਗਰੀਆਂ ਉਹ 2 ਤਰੀਕੇ ਦੀਆਂ ਹੁੰਦੀਆਂ ਹੈਗੀਆਂ। ਇੱਕ ਤਾਂ ਹੈਗੀਆਂ ਐਸੋਸੀਏਟ ਡਿਗਰੀ ਫॉर ਟ੍ਰਾਂਸਫਰ, ਉਹ ਜਿਹੜੀਆਂ ਤੁਹਾਡੇ ਜਿਹੜੇ ਸਾਰੇ ਕੋਰਸਿਸ ਤੁਹਾਨੂੰ ਕਾਉਂਸਲਰ ਬਣਾ ਕੇ ਦਿੰਦੇ ਆ, ਉਹ ਸਿਰਫ ਤੁਸੀਂ ਸਾਰੇ ਹੀ ਕੋਰਸਿਸ ਤੁਹਾਡੇ ਟ੍ਰਾਂਸਫਰ ਹੁੰਦੇ ਆ ਜੇ ਤੁਸੀਂ CSU ਤੇ UC ਨੂੰ ਜਾਣਾ ਆ। ਕਈ ਜਿਹੜੀਆਂ ਐਸੋਸੀਏਟ ਡਿਗਰੀਆਂ ਹੈਗੀਆਂ ਉਹ ਸਾਡੀਆਂ ਲੋਕਲ ਹੁੰਦੀਆਂ। ਉਹਦੇ ਵਿੱਚ ਕੀ ਹੁੰਦਾ, ਤੁਸੀਂ ਆਪਣੀ ਐਸੋਸੀਏਟ ਡਿਗਰੀ ਜਿੱਦਾਂ ਹੁਣ ਸਾਡੇ ਕੋਲ ਬਾਇਓਲੋਜੀਕਲ ਸਾਇੰਸ ਜਾਂ ਕੰਪਿਊਟਰ ਸਾਇੰਸ ਦੀ ਸਾਡੇ ਕੋਲ ਲੋਕਲ ਡਿਗਰੀ ਲੈ ਲਓ, ਪਰ ਜ਼ਰੂਰੀ ਨਹੀਂ ਕਿ ਸਾਰੀਆਂ ਯੂਨਿਟਸ ਜਾਂ ਕੋਰਸਿਸ ਤੁਸੀਂ ਉਸ ਡਿਗਰੀ ਦੇ ਵਿੱਚ ਤੁਹਾਡੇ ਟ੍ਰਾਂਸਫਰ ਹੋ ਗਏ। ਸੋ ਬਹੁਤ ਕੇਅਰਫੁਲ ਤੁਸੀਂ ਹੋ ਕੇ ਆਪਣੇ ਕਾਉਂਸਲਰ ਨਾਲ ਬੈਠ ਕੇ ਇਹ ਗੱਲ ਕਰਨੀ ਆ, ਕਿਉਂਕਿ ਤੁਸੀਂ ਜਿਹੜੇ ਦੱਸਦੇ ਆ ਉਹਨਾਂ ਨੂੰ ਕਿ ਮੈਂ ਐਸੋਸੀਏਟ ਡਿਗਰੀ ਕਰਨੀ ਆ, ਪਰ ਤੁਸੀਂ ਇਹ ਨਾਲ ਦੱਸੋ ਕਿ ਮੈਂ ਟ੍ਰਾਂਸਫਰ ਹੋਣਾ ਚਾਹੁੰਦਾ ਆ, ਕਿਉਂਕਿ ਜਿਹੜੇ ਤੁਹਾਡੇ ਕੋਰਸਿਸ ਤੁਹਾਨੂੰ ਦੱਸੂਗੇ ਉਹ ਤੁਹਾਨੂੰ ਕਾਲਜ ਮਤਲਬ ਤੁਹਾਡੀ 4 ਸਾਲ ਦੀ ਡਿਗਰੀ ਵੱਲ ਤੁਹਾਨੂੰ ਕ੍ਰੈਡਿਟ ਦੋਗੇ। ਸੋ ਇਹ ਬਹੁਤ ਇੰਪੋਰਟੈਂਟ ਹੈਗਾ ਆ। ਤੇ ਨੈਕਸਟ ਮੈਂ ਗੱਲ ਕਰਾਂ ਸਰਟੀਫਿਕੇਟਸ ਦੀਆਂ, ਜਿੱਦਾਂ ਹੁਣ ਹੈਲਥ ਸਾਇੰਸ ਤੇ STEM ਦੇ ਵਿੱਚ ਜਿਹੜੇ ਸਰਟੀਫਿਕੇਟ ਹੈਗੇ ਤੁਹਾਡੇ ਲੋਕਲ ਸਰਟੀਫਿਕੇਟ ਕਾਲਜ ਵੱਲੋਂ ਹੁੰਦੇ ਆ। ਜਿੱਦਾਂ ਹੁਣ ਸਾਡਾ LVN ਦਾ ਲਾਇਸੈਂਸ ਵੋਕੇਸ਼ਨਲ ਨਰਸ ਦਾ ਅਸੀਂ ਇੱਥੇ ਸਰਟੀਫਿਕੇਟ ਦਿੰਦੇ ਮਡੇਰੇ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਹੈਗਾ ਜਿਨ੍ਹਾਂ ਦੇ
ਜਿਨ੍ਹਾਂ ਕੋਲ LBN ਹੈਗੀ ਆ, LBN to RN ਬ੍ਰਿਜ ਪ੍ਰੋਗਰਾਮ ਹੈਗਾ, ਤੁਸੀਂ ਤੁਹਾਡੇ ਕੋਲ LBN ਹੈਗਾ, ਤੁਸੀਂ RN ਦੇ ਕੋਰਸਿਸ ਸਾਡੇ ਕੋਲ ਲੈ ਸਕਦੇ ਆ। ਤੇ ਵਿਟੀਕਲਚਰ, ਪੈਸਟ ਕੰਟਰੋਲ ਐਡਵਾਈਜ਼ਰ, ਇਦਾਂ ਦੇ ਸਾਡੇ ਕੋਲ ਨਿੱਕੇ ਨਿੱਕੇ ਕੋਰਸ ਹੈਗੇ ਆ। ਜੇ ਤੁਸੀਂ ਹੋਰ ਕੋਈ ਕੋਰਸਿਸ ਦੇ ਵਿੱਚ ਇੰਟਰਸਟਿਡ ਹੈਗੇ ਆ ਤੇ ਜ਼ਰੂਰ ਤੁਸੀਂ ਸਾਡੇ ਜਿਹੜੇ ਸਿਸਟਰ ਕਾਲਜਸ ਹੈਗੇ ਆ, ਕਲੋਵਿਸ ਜਾਂ ਫ੍ਰੈਸਨੋ ਸਿਟੀ ਜਾਂ ਰੀਡਲੀ ਦੇ ਵਿੱਚ ਜਿਹੜਾ ਵੀ ਤੁਹਾਡਾ ਕਾਲਜ ਨੇੜੇ ਹੈਗਾ, ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖੋ। ਇੱਕ ਹੋਰ ਬਹੁਤ ਇੰਪੋਰਟੈਂਟ ਰਾਜ ਗੱਲ ਹੈਗੀ ਹੈ ਕਿ ਜਿਹੜੀ ਮੈਂ ਕਰਨੀ ਚਾਹੁੰਦਾ ਆ, ਕਿ ਜਿੱਦਾਂ ਹੁਣ ਆਪਣਾ AI ਦਾ ਜ਼ਮਾਨਾ ਆ ਗਿਆ, ਸੀ ਹੁਣ ਜਿਹੜੀਆਂ ਵਾਈਟ ਕਾਲਰ ਜੌਬਸ ਹੈਗੀਆਂ, ਐਂਟਰੀ ਲੈਵਲ ਜੌਬਸ ਹੈਗੀਆਂ, ਉਹ ਆਲਮੋਸਟ ਐਲੀਮੀਨੇਟ ਹੋ ਚੁੱਕੀਆਂ ਆ। ਮੈਂ ਤੁਹਾਨੂੰ ਜਿਹੜਾ ਤੇ ਉਹਦੇ ਵਿੱਚ ਫਿਰ ਆਪਾਂ ਆਮ ਸੁਣਦੇ ਹੈਗੇ ਆ ਕਿ ਕਿੱਦਾਂ ਦੀਆਂ ਜੌਬਾਂ AI ਪ੍ਰੂਫ ਹੈਗੀਆਂ ਜਾਂ ਜਿਨ੍ਹਾਂ ਦਾ ਘੱਟ ਇੰਪੈਕਟ ਹੈਗਾ ਆ। ਸੋ ਮੈਂ ਇਹ ਕਹੂੰਗਾ ਕਿ ਆਪਣੇ ਸਟੂਡੈਂਟਸ ਉਹ ਗੱਲਾਂ ਖਿਆਲ ਦੇ ਵਿੱਚ ਰੱਖਿਓ। ਜਿੱਦਾਂ ਹੁਣ ਕਈ ਉਹ ਕਹਿੰਦੇ ਆ ਵੀ ਤੁਹਾਡੀਆਂ ਜਿਹੜੀਆਂ ਹੱਥ ਦੇ ਟ੍ਰੇਡ ਵਾਲੀਆਂ ਜੌਬਾਂ ਹੈਗਾ, ਤੁਸੀਂ ਮਸ਼ੀਨਿਸਟ ਹੋ ਗਈਆਂ, ਵੈਲਡਰ ਹੋ ਗਈਆਂ, ਪਲੰਬਿੰਗ, ਇਹ ਜੌਬਾਂ ਦੇ ਹਾਲੇ ਉਹ AI ਪ੍ਰੂਫ ਹੈਗੀਆਂ ਐਜ਼ ਆਫ ਰਾਈਟ ਨਾਓ। ਤੇ ਜ਼ਰੂਰ ਖਿਆਲ ਰੱਖਿਓ ਕਿ ਤੁਸੀਂ ਕੋਈ ਵੀ ਮੇਜਰ ਕਰਦੇ ਆ, ਜੌਬ ਮਾਰਕੀਟ ਜ਼ਰੂਰ ਰਿਸਰਚ ਕਰਿਆ ਕਰੋ ਤੇ ਉਸ ਤੋਂ ਬਾਅਦ ਤੁਸੀਂ ਪਰਸਿਊ ਕਰੋ ਵੀ ਮੈਂ ਕਿਹੜਾ ਡਿਗਰੀ ਕਰਾਂ ਤੇ ਮੈਨੂੰ ਉਹਦੀ ਜੌਬ ਮਾਰਕੀਟ 'ਚ ਡਿਮਾਂਡ ਹੈ ਕਿ ਨਹੀਂ ਹੈ। ਸੋ ਇਹ ਬਹੁਤ ਜ਼ਰੂਰੀ। ਨਹੀਂ, ਬਿਲਕੁਲ ਮੈਂ ਦੇਖ ਰਿਹਾ ਜਿੱਦਾਂ ਆਪਾਂ ਸ਼ੋਅ ਵੀ ਕਰ ਰਹੇ ਹਾਂ ਵੀ ਐਗਰੀਕਲਚਰ, ਮਕੈਨਿਕ, ਇੰਡਸਟਰੀਅਲ, ਮਸ਼ੀਨ ਟੂਲ, ਵੈਲਡਿੰਗ, ਇਸ ਤੋਂ ਇਲਾਵਾ ਇਹ ਤਾਂ ਡਿਗਰੀਜ਼ ਆ, ਨਾਲ ਸਰਟੀਫਿਕੇਟਸ ਜਿਹੜੇ ਆ ਉਹ ਮਿਲਦੇ ਆ। ਸੋ ਹੋਰ ਬਹੁਤ ਸਾਰੀਆਂ ਚੀਜ਼ਾਂ। ਲਾਸਟ ਟਾਈਮ ਜਦੋਂ ਆਪਾਂ ਕਿਸਾਨ ਮੇਲੇ 'ਤੇ ਗਏ ਸੀ, ਆਪਣੇ ਕੋਲ ਅਜੀਤ ਸਿੰਘ ਗਿੱਲ ਜੀ ਆਏ ਸੀਗੇ। ਉਹ ਦੱਸਦੇ ਸੀਗੇ, ਕਹਿੰਦੇ ਵੀ ਬੜਾ ਵਧੀਆ, ਇੱਕ ਤਾਂ ਉਹਨਾਂ ਨੇ ਚਲੋ ਸ਼ਲਾਘਾ ਕੀਤੀ, ਫੀਡਬੈਕ ਦਿੱਤੀ ਆਪਣੇ ਇਸ ਪ੍ਰੋਗਰਾਮ ਦੀ, ਗੇਟਵੇ ਟੂ ਕਾਲਜ ਦੀ। ਕਹਿੰਦੇ ਵੀ ਚਾਹੇ ਮੈਂ ਕਿੰਨਾ ਵੀ ਚੀਜ਼ਾਂ ਨਾਲ ਨਾਲ ਕਰੀ ਜਾਂਦਾ ਸੀ ਤੇ ਮੈਂ ਸਿੱਖਦਾ ਰਿਹਾ, ਕਦੀ ਕੋਈ ਸਰਟੀਫਿਕੇਟ ਕਰ ਲਿਆ, ਕਦੀ ਕੋਈ ਸਰਟੀਫਿਕੇਟ ਕਰ ਲਿਆ। ਬੰਦੇ ਦੀ ਵੈਲਿਊ ਆਪਣੇ ਆਪ ਦੀ ਨਜ਼ਰ ਦੇ ਵਿੱਚ ਵੀ ਤੇ ਵਰਲਡ ਦੀ ਨਜ਼ਰ ਦੇ ਵਿੱਚ ਵੀ ਫਿਰ ਉਹ ਵੈਲਿਊ ਹੋਰ ਵੱਧਦੀ ਰਹਿੰਦੀ ਆ। ਬੰਦਾ ਹੋਰ ਨਵੀਆਂ ਨਵੀਆਂ ਚੀਜ਼ਾਂ ਗ੍ਰਹਿਣ ਕਰਦਾ ਰਹਿੰਦਾ। ਸੋ ਇਹ ਬੜੇ ਵਧੀਆ ਓਪਰਚੁਨਿਟੀਜ਼ ਹੈਗੀਆਂ ਵੀ ਜਿਹੜੇ ਬੰਦੇ ਆਲਰੇਡੀ ਕੰਮ ਕਰ ਵੀ ਰਹੇ ਆ, ਉਹ ਨਵੇਂ ਟ੍ਰੇਡ ਜਿਹੜੇ ਇਸ ਤਰੀਕੇ ਨਾਲ ਸਿੱਖ ਸਕਦੇ ਆ। ਹਾਂਜੀ, ਜ਼ਰੂਰ ਰਾਜ। ਮੈਂ ਇਹ ਕਹੂੰਗਾ ਕਿ ਮੈਂ ਈਵਨ ਦੋ ਮੈਂ ਇੱਥੇ ਹੁਣ ਚਲੋ ਠੀਕ ਆ, ਅਸੀਂ ਇਸ ਪੋਜੀਸ਼ਨ ਤੇ ਪਹੁੰਚੇ ਆ, ਪਰ ਸਾਨੂੰ ਹਾਲੇ ਵੀ ਨਾਲ ਪੜ੍ਹਾਈ ਕਰਨੀ ਪੈਂਦੀ ਆ। ਠੀਕ ਹੈ ਕਿ ਸਾਨੂੰ ਅਸੀਂ ਉਹ ਇਸ ਤਰੀਕੇ ਨਾਲ ਨਹੀਂ ਕਰਦੇ ਕਿ ਸਾਨੂੰ ਡਿਗਰੀਜ਼ ਜਾਂ ਸਾਨੂੰ ਯੂਨਿਟਸ ਮਿਲਣ ਵੀ, ਕਿਉਂਕਿ ਜਿਹੜੇ ਟੈਕਨੋਲੋਜੀ ਕਹਿ ਲਓ ਜਾਂ ਨਵੇਂ ਸੌਫਟਵੇਅਰ ਆਉਂਦੇ ਆ, ਸਾਨੂੰ ਕੌਨਸਟੈਂਟਲੀ ਆਪਣੇ ਆਪ ਨੂੰ ਐਜੂਕੇਟ ਕਰਨਾ ਪੈਂਦਾ ਆ। ਤੇ ਜਿੱਦਾਂ ਆਪਣੇ ਅਜੀਤ ਸਿੰਘ ਗਿੱਲ ਅੰਕਲ ਜੀ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਇਲੈਕਟ੍ਰੀਸ਼ੀਅਨ ਦਾ ਕੋਰਸ ਕੀਤਾ, HVAC ਕੀਤਾ। ਹੁਣ ਤੁਸੀਂ ਦੇਖ ਲਓ ਕਿ ਉਹ ਆਪਣੇ ਜਿੰਨੇ ਵੀ ਉਹਨਾਂ ਦੇ ਬਿਜ਼ਨੈਸਿਸ ਹੈਗੇ ਆ, ਮੈਂ ਇਹ ਕਹੂੰਗਾ ਕਿ ਜੇ ਇੱਕ ਤਾਂ ਉਹਨਾਂ ਨੂੰ ਆਪ ਸਮਝ ਹੈਗੀ ਆ, ਜੇ ਮਾੜਾ ਮੋਟਾ ਕਿਤੇ ਸਰਨਾ ਪੈਂਦਾ ਉਹ ਆਪ ਵੀ ਕਰ ਸਕਦੇ ਆ। ਪਰ ਮੋਸਟ ਇੰਪੋਰਟੈਂਟਲੀ ਜੇ ਉਹਨਾਂ ਨੇ ਕਿਸੇ ਤੋਂ ਕੰਮ ਵੀ ਕਰਵਾਉਣਾ ਆ, ਜੇ ਕਿਸੇ ਨੂੰ ਹਾਇਰ ਕਰਨਾ ਐਜ਼ ਅ ਕੰਟਰੈਕਟਰ ਜਾਂ ਸਬ ਕੰਟਰੈਕਟ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਤੁਹਾਡੇ ਕੀ ਤੁਹਾਨੂੰ ਬੇਵਕੂਫ ਤਾਂ ਨਹੀਂ ਬਣਾ ਰਹੇ, ਤੁਹਾਨੂੰ ਕੰਮ ਅਗਲੇ ਨੂੰ ਆਉਂਦਾ ਵੀ ਹੈ ਕਿ ਨਹੀਂ, ਹੈ। ਸੋ ਇਹ ਬਹੁਤ ਇੰਪੋਰਟੈਂਟ ਹੈਗਾ। ਈਵਨ ਤੁਸੀਂ ਘਰਾਂ ਦੇ ਵਿੱਚ ਜਿੱਦਾਂ ਹੁਣ ਆਮ ਆਪਣੇ ਬੱਚਿਆਂ ਨੂੰ ਮੈਂ ਕਹੂੰਗਾ, ਜੇ ਆਪਾਂ ਕਹਿ ਦਈਏ ਬਲਬ ਚੇਂਜ ਕਰ ਦਿਓ ਜਾਂ ਕੋਈ ਸਪ੍ਰਿੰਕਲ ਚੇਂਜ ਕਰ ਦਿਓ ਜਾਂ ਪ੍ਰੋਗਰਾਮ ਕਰ ਦਿਓ, ਈਵਨ ਦੋ ਉਹ ਬਹੁਤ ਕੰਪਿਊਟਰ ਸੈਵੀ ਹੈਗੇ, ਪਰ ਉਹ ਹੈਂਡਸ ਔਨ ਐਕਸਪੀਰੀਅੰਸ ਜੇ ਆਪਾਂ ਨਹੀਂ ਕਰਦੇ ਤੇ ਸਾਨੂੰ ਮਤਲਬ ਕਰਨਾ ਚਾਹੀਦਾ। ਮੈਂ ਇਹ ਕਹੂੰਗਾ ਪੜ੍ਹੋ, ਜਿੰਨਾ ਵੀ ਪੜ੍ਹ ਹੁੰਦਾ, ਪਰ ਹੈਂਡਸ ਔਨ ਸਕਿੱਲ ਜ਼ਰੂਰ ਲਾਓ। ਕੰਟੀਨਿਊਸ ਐਜੂਕੇਸ਼ਨ ਜਿਹੜੀ ਉਹ ਕਦੀ ਵੀ ਬੰਦੇ ਦੀ ਰੁਕਦੀ ਨਹੀਂ। ਈਵਨ ਕਿਸੇ ਨੇ ਜਿੰਨੀਆਂ ਮਰਜ਼ੀ ਡਿਗਰੀਜ਼ ਕਰ ਲਈਆਂ, ਉਹ ਆਪਣੇ ਆਪ ਨੂੰ ਸਮੇਂ ਦੇ ਨਾਲ ਉਹਦੇ ਜਿਹੜੇ ਹਾਣੀ ਬਣਾ ਕੇ ਰੱਖਣ ਦੇ ਲਈ ਯੂ ਹੈਵ ਟੂ ਕੀਪ ਗੋਇੰਗ, ਕੀਪ ਗਰੋਇੰਗ। ਉਹਦੇ ਨਾਲ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਬਹੁਤ ਲਾਹੇਵੰਦ ਹੁੰਦੀਆਂ। ਆਈ ਥਿੰਕ ਇਕੱਲਾ ਬੱਚਿਆਂ ਦੇ ਲਈ ਨਹੀਂ, ਆਈ ਥਿੰਕ ਜਿਹੜੀ ਹੁਣ ਤੁਸੀਂ ਇਹ ਗੱਲ ਕਰ ਰਹੇ ਆ, ਇਹ ਵੈਸੇ ਹੀ ਈਵਨ ਐਜ਼ ਏ ਐਂਟਰਪ੍ਰੈਨਿਓਰ ਜਾਂ ਬਿਜ਼ਨਸ ਵਾਲੇ ਆ, ਉਹਨਾਂ ਨੂੰ ਦੇਖਣਾ ਚਾਹੀਦਾ ਵੀ ਕੁਛ ਇੱਦਾਂ ਦੇ ਸਰਟੀਫਿਕੇਸ਼ਨਸ ਤੁਹਾਨੂੰ ਆਪ ਕਰਨੀਆਂ ਚਾਹੀਦੀਆਂ ਆ। ਤੁਹਾਨੂੰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਤੇ ਤੁਸੀਂ ਉਹ ਜਿਹੜੀ ਸਿੱਖੀ ਹੋਈ ਚੀਜ਼ ਆ ਉਹ ਫਿਰ 100% ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਜਿਹੜੀ ਆ ਉਹ ਲਾਗੂ ਕਰ ਸਕਦੇ ਆ। ਸੋ ਯੂ ਕੈਨ ਗਰੋ ਮੋਰ। ਸੋ ਬਿਲਕੁਲ। ਤੇ ਜਾਂਦੇ ਜਾਂਦੇ ਗੁਰਮਿੰਦਰ ਸਿੰਘ ਸੰਘਾ ਜੀ, ਇਸ ਦੇ ਵਿੱਚ ਤੁਸੀਂ ਹੋਰ ਕੋਈ ਚੀਜ਼ਾਂ ਐਡ ਕਰਨਾ ਚਾਹੁੰਦੇ ਆ, ਜੇ ਬਰੀਫਲੀ ਸਮ ਅਪ ਕਰਨਾ ਹੋਵੇ ਅੱਜ ਦੇ ਇਸ ਪੂਰੇ ਟੌਪਿਕ ਨੂੰ, ਹਾਈ ਸਕੂਲ ਵਾਲੀ ਗੱਲ ਨੂੰ ਤੇ ਡਿਫਰੈਂਟ ਜਿਹੜੇ ਕੋਰਸਿਸ ਹੈਗੇ ਆ ਉਹਦੇ ਬਾਰੇ? ਜੀ, ਥੈਂਕ ਯੂ ਰਾਜ। ਮੈਂ ਆਪਣੀ ਆਡੀਅנס ਨੂੰ ਇਹੀ ਰਿਕੁਐਸਟ ਕਰੂੰਗਾ ਕਿ ਤੁਸੀਂ ਇੱਕ ਪਲਾਨ ਬਣਾਓ, ਲਾਈਕ ਗੁੱਡ ਸਟਾਰਟ ਇਜ਼ ਹਾਫ ਵਿਨ। ਜਿਹੜੇ ਤੁਹਾਡੇ ਬੱਚੇ ਹੈਗੇ ਆ,
ਜੇ ਤੁਸੀਂ ਕਹਿੰਦੇ ਆ ਕਿ ਤੁਸੀਂ 9ਵੀਂ ਗ੍ਰੇਡ ਦੇ ਵਿੱਚ ਫॉर ਐਗਜ਼ਾਮਪਲ ਜੇ ਤੁਸੀਂ ਇੱਕ ਕੋਰਸ ਲੈਣਾ ਆ ਉਹਦੀ ਜਿਹੜੀ ਤੁਹਾਡੀ ਪੜ੍ਹਾਈ ਤੇ ਪ੍ਰੈਪਰੇਸ਼ਨ ਤੁਹਾਡੇ ਮਿਡਲ ਸਕੂਲ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਜੇ ਤੁਸੀਂ ਮਿਡਲ ਸਕੂਲ ਦੇ ਵਿੱਚ ਨਹੀਂ ਚੰਗੇ ਤਰੀਕੇ ਨਾਲ ਪੜ੍ਹ ਰਹੇ ਤੇ ਤੁਹਾਡਾ ਉਹ ਕੋਰਸਿਸ ਤੁਹਾਨੂੰ ਉਹ ਹਾਈ ਸਕੂਲ 'ਚ ਨਹੀਂ ਮਿਲਣੇ, ਕਿਉਂਕਿ ਉਹਨਾਂ ਦੀ ਸੀਕੁਐਂਸਿੰਗ ਹੁੰਦੀ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡੀ ਪੜ੍ਹਾਈ ਆ ਇਹ ਤੁਹਾਡੇ ਆਲਮੋਸਟ ਮਿਡਲ ਸਕੂਲ ਤੋਂ ਹੀ ਤੁਹਾਡੀ ਉਹ ਈਵਨ ਪਹਿਲਾਂ ਸ਼ੁਰੂ ਹੋ ਜਾਂਦੀ ਆ। ਸੋ ਕਿੰਨੀ ਕੁ GPA ਚਾਹੀਦੀ ਹੁੰਦੀ ਹੈ ਇਦਾਂ ਦੇ ਕੋਰਸਿਸ ਲੈਣ ਦੇ ਲਈ ਇਨ ਮਿਡਲ ਸਕੂਲ? ਮਿਡਲ ਸਕੂਲ ਦੀ GPA ਦਾ ਨਹੀਂ ਮੈਨੂੰ ਪਤਾ, ਕਿ ਜੇ ਤੁਸੀਂ ਹੁਣ ਫॉर ਐਗਜ਼ਾਮਪਲ ਤੁਹਾਡਾ ਮੈਥ ਇੰਟੀਗ੍ਰੇਟਿਡ ਮੈਥ ਸੀਕੁਐਂਸਿੰਗ ਹੈਗਾ, ਤੁਸੀਂ ਜੇ ਮੈਥ 1 ਨਹੀਂ ਲਿਆ ਫॉर ਐਗਜ਼ਾਮਪਲ ਤੁਸੀਂ ਮੈਥ 2 ਲੈ ਨਹੀਂ ਸਕਦੇ ਹੈ ਨਾ। ਇਸ ਕਰਕੇ ਜੇ ਤੁਸੀਂ 4 ਸਾਲ ਦਾ ਤੁਸੀਂ ਮੈਥ ਸੀਕੁਐਂਸਿੰਗ ਨਹੀਂ ਕੀਤਾ ਆਪਣੇ ਹਾਈ ਸਕੂਲ ਦੇ ਵਿੱਚ ਤੇ ਤੁਸੀਂ ਕਾਲਜ ਲੈਵਲ ਕੋਰਸਿਸ ਕਰ ਹੀ ਨਹੀਂ ਸਕਦੇ। ਤੇ ਤਾਂ ਹੁੰਦਾ ਹੈ ਕਿ ਜਿਹੜੇ ਆਮ ਆਪਣੇ ਜਿਹੜੇ ਸਕੂਲਸ ਦੇ ਵਿੱਚ ਹੈਗੇ ਆ ਸਾਡੀਆਂ ਹਾਈ ਸਕੂਲ ਦੀਆਂ ਗ੍ਰੈਜੂਏਸ਼ਨ ਰਿਕੁਆਇਰਮੈਂਟਸ ਹੁੰਦੀਆਂ, ਜ਼ਰੂਰੀ ਨਹੀਂ ਹੁੰਦੀਆਂ ਕਿ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਤੁਹਾਡੇ ਲਈ ਵਧੀਆ ਹੋਣੀਆਂ। Those are the minimum requirements for you to graduate from high school. Just to be called a graduate. Just to be calling graduate. So ਉਹਨਾਂ ਨੇ ਕਹਿਣਾ ਵੀ ਤੁਸੀਂ ਕੋਈ ਗੱਲ ਨਹੀਂ ਜੀ ਆਹ ਕੋਰਸ ਲੈ ਲਓ ਤੁਸੀਂ ਗ੍ਰੈਜੂਏਟ ਹੋ ਜਾਣਾ, ਪਰ ਤੁਸੀਂ ਦੇਖਣਾ ਕਿ ਜਿਹੜੇ ਮੈਂ ਕੋਰਸਿਸ ਲੈ ਰਿਹਾ ਉਹ ਮੈਨੂੰ ਕਾਲਜ ਦੇ ਵਿੱਚ ਮੈਂ ਕਿੱਥੇ ਪੋਜੀਸ਼ਨ ਕਰਨਾ ਆ ਤੇ ਫਿਰ ਮੈਂ ਉਹਨੂੰ ਆਪਣਾ ਜਿਹੜਾ ਸਮਾਂ ਆ ਕਾਲਜ ਦਾ ਮੈਂ ਘਟਾ ਸਕਾਂ। ਪਰ ਇੱਕ ਮੈਂ ਹੋਰ ਵੀ ਆਈਡੀਆ ਦੇਖਿਆ ਕਿ ਪੇਰੈਂਟਸ ਆਮ ਕਹਿੰਦੇ ਕੋਈ ਗੱਲ ਨਹੀਂ ਬੱਚੇ ਨੂੰ ਸਿੱਖ ਲੈਣ ਦਿਓ। ਮੈਂ ਕਹਿੰਦਾ ਜ਼ਰੂਰ ਬੱਚੇ ਨੂੰ ਆਪਣੀ ਐਕਸਪਲੋਰੇਸ਼ਨ ਕਰਨੀ ਚਾਹੀਦੀ ਆ, ਪਰ ਜੇ ਆਪਾਂ ਬੱਚੇ ਨੂੰ ਗਾਈਡ ਕਰਕੇ ਉਹਦਾ ਜਿਹੜਾ ਥਾਟ ਪ੍ਰੋਸੈਸ ਉਹਨੂੰ ਫੋਕਸ ਕਰ ਦਈਏ ਉਹਦਾ ਕੋਈ ਨੁਕਸਾਨ ਨਹੀਂ, ਸਾਨੂੰ ਉਹਦਾ ਫਾਇਦਾ ਹੀ ਆ। ਪਰ ਸੋ ਦਵਲ ਲਈ ਆ ਤੇ ਮੈਂ ਸਮਝ ਦਾ ਇਹ ਆ ਕਿ ਜ਼ਰੂਰ ਤੁਸੀਂ ਆਪਣੀ ਪਲਾਨ ਬਣਾਓ, ਆਪਣੇ ਕਾਉਂਸਲਰਸ ਦੇ ਨਾਲ ਜ਼ਰੂਰ ਜਾ ਕੇ ਮਿਲੋ, ਦੱਸੋ ਵੀ ਤੁਸੀਂ ਕੀ ਪੜ੍ਹਨਾ ਚਾਹੁੰਦੇ ਆ ਤੇ ਕਿਹੜੇ ਕੋਰਸਿਸ ਆਫਰ ਕਰਦੇ ਆ। ਤੇ ਵਾਈਲ ਇਨ ਹਾਈ ਸਕੂਲ ਤੁਸੀਂ ਝਿਜਕਣਾ ਨਹੀਂ, ਤੁਸੀਂ ਆਪਣਾ ਦੇਖੋ ਵੀ ਕਾਲਜ ਦੇ ਵਿੱਚ ਜਾ ਕੇ ਉੱਥੇ ਵੀ ਤੁਸੀਂ ਗੱਲ ਕਰ ਸਕਦੇ ਆ। ਤੁਹਾਡੇ ਹਾਈ ਸਕੂਲ ਦੇ ਵਿੱਚ ਕਾਉਂਸਲਰਸ ਆਉਂਦੇ ਆ, ਤੁਸੀਂ ਉਹਨਾਂ ਨਾਲ ਗੱਲ ਕਰੋ। ਜੇ ਤੁਹਾਡੇ ਕੋਲ ਹੋਰ ਵੀ ਕੋਈ ਕੁਐਸਚਨ ਹੈਗਾ ਤੁਸੀਂ ਆਪਣੇ ਜ਼ਰੂਰ ਲੋਕਲ ਕਾਲਜਸ ਦੇ ਵਿੱਚ ਜਾ ਕੇ ਗੱਲ ਕਰੋ। ਤੇ ਜਿਹੜੀਆਂ ਤੁਹਾਡੀਆਂ ਹਾਈ ਸਕੂਲ ਦੇ ਜਿਹੜੇ ਕਾਉਂਸਲਰ ਹੁੰਦੇ ਆ ਉਹ ਤੁਹਾਡੇ ਨਾਲ ਮੀਟਿੰਗਸ ਕਰਦੇ ਹੁੰਦੇ ਆ ਸਟੂਡੈਂਟਸ ਦੇ ਨਾਲ, ਉਹ ਜ਼ਰੂਰ ਅਟੈਂਡ ਕਰੋ। ਕਈ ਆਪਣੇ ਬੱਚੇ ਜਾਂਦੇ ਹੀ ਨਹੀਂ ਉਹਨਾਂ ਅਪੁਆਇੰਟਮੈਂਟ ਦੇ ਵਿੱਚ। ਸੋ ਮੈਂ ਕਹਿੰਦਾ ਵੀ ਕੋਈ ਵੀ ਫਾਇਦਾ ਹੈ, ਤੁਹਾਡੇ ਰਿਸੋਰਸਿਸ ਹੈਗੇ ਆ ਜ਼ਰੂਰ ਉਹਨਾਂ ਨੂੰ ਵਰਤੋ। there is no lack of resources, it's just lack of motivation and focus. So ਮੈਂ ਇਹੀ ਕਹੂੰਗਾ ਫੋਕਸ ਰਹੋ, ਮੋਟੀਵੇਟਿਡ ਰਹੋ, ਸਿੱਖਦੇ ਰਹੋ ਤੇ ਇਦਾਂ ਹੀ ਤੁਹਾਨੂੰ ਵਾਹਿਗੁਰੂ ਤਰੱਕੀਆਂ ਦਿੰਦਾ ਰਹੇ। ਬਹੁਤ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਸੰਘਾ ਜੀ, ਬਹੁਤ ਸ਼ੁਕਰੀਆ ਅੱਜ ਦੇ ਇਸ ਐਪੀਸੋਡ ਦੇ ਲਈ ਗੇਟਵੇ ਟੂ ਕਾਲਜ ਪ੍ਰੋਗਰਾਮ ਦੇ ਵਿੱਚ। ਮਿਲਦੇ ਆ ਅਗਲੀ ਵਾਰੀ ਫੇਰ। ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।